रोज़ ਦੇ ਕਿੰਨੇ ਬੰਦੇ ਇਸ ਵੇਲੇ ਇੱਥੇ ਆ ਰਹੇ ਨੇ ਵੈਕਸੀਨ? ਰੋਜ਼ ਦੀ ਵੀਰ ਜੀ ਅਪਰੋਕਸੀਮੇਟਲੀ 150 ਤੋਂ 200 ਵੈਕਸੀਨਸ ਲੱਗਦੀਆਂ ਨੇ ਜੀ, ਜਿਹਦੇ ਚ ਵਾਕ ਇਨ ਵਾਲੇ ਵੀ ਹੈਗੇ ਨੇ ਔਰ ਅਪਾਇੰਟਮੈਂਟ ਵਾਲੇ ਵੀ ਹੈਗੇ ਨੇ ਜੀ। ਤੁਹਾਨੂੰ ਜਿਹੜੀ ਵੈਕਸੀਨ ਹੈ ਦਿੱਲੀ ਗਵਰਨਮੈਂਟ ਵੱਲੋਂ ਸਪਲਾਈ ਕੀਤੀ ਜਾਂਦੀ ਹੈ, ਯੂਨਾਈਟਿਡ ਸਟੇਟਸ ਦੇ ਆਫਿਸ ਤੋਂ ਆਉਂਦੀ ਹੈ, ਕਿੱਥੋਂ ਆ ਰਹੀ ਵੈਕਸੀਨ? ਵੀਰ ਜੀ ਇਹ ਦਿੱਲੀ ਗਵਰਨਮੈਂਟ ਵੱਲੋਂ ਸਪਲਾਈ ਕੀਤੀ ਜਾਂਦੀ ਹੈ ਬਿਕੋਜ਼ ਜਿਹੜਾ ਵੋਇਲ ਹੈਗੀ ਉਹ ਖੁੱਲਦੀ ਹੈ ਤੇ 10 ਬੰਦਿਆਂ ਨੂੰ ਲੱਗਦੀ ਹੈ ਔਰ ਉਹਨੂੰ ਜ਼ਿਆਦਾ ਦੇਰ ਤੱਕ ਨਹੀਂ ਅਸੀਂ ਰੱਖ ਸਕਦੇ, ਉਹਦਾ ਇੱਕ ਟਾਈਮ ਪੀਰੀਅਡ ਹੈਗਾ। ਕੋਈ ਸਿਫਾਰਿਸ਼ ਲੈ ਕੇ ਆਉਂਦਾ ਜੀ ਪਹਿਲੇ ਅਸੀਂ ਜਾਣੇ, ਕਿਉਂਕਿ ਛੋਟੇ ਬੱਚੇ ਵੀ ਹੁੰਦੇ ਨੇ ਤੇ ਕਈ ਵਾਰ ਸਿਫਾਰਸ਼ੀ ਲੋਕ ਵੀ ਆਉਂਦੇ ਨੇ। ਕੋਈ 84 ਇਅਰਸ 올ਡ, ਕੋਈ 80 ਪਲੱਸ ਹੈਗਾ, ਵਿਚਾਰ ਤੋਂ ਬੈਠਾ ਨਹੀਂ ਜਾ ਰਿਹਾ, ਕੋਈ ਦਿਵਿਆਂਗ ਹੈਗਾ ਤੇ ਕੋਈ ਜੈਨੂਨ ਕੇਸ ਕਹ ਲੀजिए, ਜੈਨੂਅਨ ਕੇਸ, ਉਹਨੂੰ ਅਸੀਂ ਡੈਫੀਨਿਟਲੀ ਸਾਨੂੰ ਪ੍ਰਾਇੋਰਟਾਈਜ਼ ਕਰਨਾ ਪੈਂਦਾ है। जी रोज के कितने पेशेंट्स आते हैं आपके पास? सर यहाँ 200 के नियर अबाउट आ जाते हैं डेली। हाँ जी, और वॉकिंग भी आते हैं, ऑनलाइन भी आते हैं। ਇੱਕ ਵਾਇਲ ਜਿਹੜੀ ਖੁੱਲਦੀ ਹੈਗੀ ਹੈ ਉਹਦੇ ਚੋਂ 11 ਇੰਜੈਕਸ਼ਨਸ ਲੱਗਦੇ ਹੈਗੇ ਨੇ ਤੇ ਅਗਰ 11 ਬੰਦੇ ਸਾਡੇ ਕੋਲ ਅਵੇਲੇਬਲ ਨਾ ਹੋਣ ਔਰ ਅਸੀਂ 2 ਬੰਦੇ ਬੈਠੇ ਹੋਣ ਤੇ ਅਸੀਂ ਵਾਇਲ ਖੋਲ੍ਹਦੀ ਤੇ 9 ਜਿਹੜੇ ਹੈਗੇ ਨੇ ਉਹ ਵੇਸਟ ਹੋ ਜਾਂਦੇ ਹੈਗੇ ਇੰਜੈਕਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਦਿੱਲੀ ਦੇ ਵੈਸਟ ਦਿੱਲੀ, ਖਾਸ ਕਰਕੇ ਕਹੀਏ ਤਿਲਕ ਨਗਰ ਕਮਿਊਨਿਟੀ ਸੈਂਟਰ। ਜਿਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਲਾਸਟ ਐਪੀਸੋਡ ਹੀ ਦੱਸਿਆ ਹੈਗਾ ਸੀ ਕਿ ਯੂਨਾਈਟਿਡ ਸਟੇਟਸ ਇੱਕ ਬੜਾ ਵੱਡਾ ਉਪਰਾਲਾ ਕਰ ਰਿਹਾ ਹੈਗੇ, ਅਸੀਂ ਲਗਾਤਾਰ ਉਹਦੀ ਕਵਰੇਜ ਕਰ ਰਹੇ ਹਾਂ। ਤੇ ਇਸ ਵੇਲੇ ਜਿਵੇਂ ਤੁਸੀਂ ਦੇਖ ਸਕਦੇ ਹੈਗੇ ਹੋ ਵੈਕਸੀਨ ਲਗਾਉਣ ਦਾ ਜਿਹੜਾ ਕੰਮ ਹੈਗਾ, ਵੈਕਸੀਨ ਸੈਂਟਰ ਜਿਸ ਨੂੰ ਅਸੀਂ ਕਵਰੇਜ ਕਰਨ ਲਈ ਆਏ ਹੈਗੇ ਹਾਂ, ਤੇ ਅਸੀਂ ਤੁਹਾਨੂੰ ਉਹ ਦਿਖਾਉਂਦੇ ਹੈਗੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਦੇ ਵਿਚਕਾਰ ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਫ੍ਰੀ ਵੈਕਸੀਨ ਲਗਾਈ ਜਾ ਰਹੀ ਹੈਗੀ ਹੈ। ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਹੈਗਾ ਕਿ ਕਰੋਨਾ ਮਹਾਮਾਰੀ ਨੇ ਹਜ਼ਾਰਾਂ ਨੇ ਲੱਖਾਂ ਦੀ ਜਾਨ ਲਿੱਤੀ ਪੂਰੇ ਵਰਲਡ ਦੇ ਅੰਦਰ, ਔਰ ਵੈਕਸੀਨ ਲਗਾਉਣ ਦਾ ਕੰਮ ਸਰਕਾਰੀ ਤੌਰ ਦੇ ਉੱਤੇ ਹਜ਼ਾਰਾਂ ਰੁਪਏ ਦੀ ਫੀਸ ਲਿੱਤੀ ਗਈ। ਮਗਰ ਦਿੱਲੀ ਗਵਰਨਮੈਂਟ ਦੀ ਸਪੋਰਟ ਦੇ ਨਾਲ ਯੂਨਾਈਟਿਡ ਸਟੇਟਸ ਇਸ ਵੇਲੇ ਆਪਣਾ ਜਿਹੜਾ ਉਪਰਾਲਾ ਕਰ ਰਿਹਾ ਹੈਗਾ ਫ੍ਰੀ ਆਫ ਕਾਸਟ। ਤੁਸੀਂ ਪਿੱਛੇ ਲੋਕੀ ਦੇਖ ਸਕਦੇ ਹੈਗੇ ਹੋ, ਇਸ ਵੇਲੇ ਲੋਕਾਂ ਦੀ ਤਾਦਾਦ ਇਸ ਵੇਲੇ ਲਾਈਨਾਂ ਲੱਗ ਰਹੀ ਹੈਗੀਆਂ ਨੇ। ਪਿਛਲੇ 3-4 ਮਹੀਨੇ ਤੋਂ ਨੌਨ ਸਟਾਪ ਇੱਥੇ ਵੈਕਸੀਨ ਲਗਾਈ ਜਾ ਰਹੀ ਹੈਗੀ ਹੈ ਦਿੱਲੀ ਦੇ ਵੈਸਟ ਦਿੱਲੀ ਦੇ ਖਾਸ ਕਰਕੇ ਲੋਕਾਂ ਨੂੰ। ਬਕਾਇਦਾ ਇੱਥੇ ਲੋਕਾਂ ਨੂੰ ਮਾਸਕ ਲਈ ਦੱਸਿਆ ਜਾ ਰਿਹਾ ਹੈਗਾ, ਲਾਈਨ ਦੀ ਪ੍ਰੀਪਰੇਸ਼ਨ ਕੀਤੀ ਜਾ ਰਹੀ ਹੈ। ਸਾਡੇ ਨਾਲ ਸਰਦਾਰ ਵਰਿੰਦਰ ਸਿੰਘ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਉਂਦੇ। ਵਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ ਦੇ ਕਿੰਨੇ ਬੰਦੇ ਇਸ ਵੇਲੇ ਇੱਥੇ ਆ ਰਹੇ ਨੇ ਵੈਕਸੀਨ? ਰੋਜ਼ ਦੀ ਵੀਰ ਜੀ ਅਪਰੋਕਸੀਮੇਟਲੀ 150 ਤੋਂ 200 ਵੈਕਸੀਨਸ ਲੱਗਦੀਆਂ ਨੇ ਜੀ, ਜਿਹਦੇ ਚ ਵਾਕ ਇਨ ਵਾਲੇ ਵੀ ਹੈਗੇ ਨੇ ਔਰ ਅਪਾਇੰਟਮੈਂਟ ਵਾਲੇ ਵੀ ਹੈਗੇ ਨੇ ਜੀ। ਦੋਨਾਂ ਨੂੰ ਅਸੀਂ ਐਂਟਰਟੇਨ ਕਰ ਰਹੇ ਹਾਂ ਜੀ। ਤੇ ਤਕਰੀਬਨ ਕਿੰਨਾ ਟਾਈਮ ਲੱਗਦਾ? ਸਵੇਰੇ ਕਿੰਨੇ ਵਜੇ ਤੱਕ ਆਪਣੀ ਵਰਕਿੰਗ ਸਟਾਰਟ ਹੁੰਦੀ ਹੈ ਤੇ ਕਿੰਨੇ ਵਜੇ ਤੱਕ ਚੱਲਦੀ ਹੈ? ਮਾਰਨਿੰਗ ਵੀਰ ਜੀ अर्ਲੀ ਮਾਰਨਿੰਗ ਜਿਸ ਤਰ੍ਹਾਂ ਟੋਕਨ ਬਣਦੇ ਨੇ, ਕਿਉਂਕਿ ਰਸ਼ ਕਾਫੀ ਹੈਗਾ, ਤੇ ਮਾਰਨਿੰਗ 8:39 ਵਰਕਿੰਗ ਸਟਾਰਟ ਹੋ ਜਾਂਦੀ ਹੈ ਐਂਡ ਇਹ ਰਾਤੀ ਸ਼ਾਮੀ ਮਤਲਬ 5 ਵਜੇ ਤੱਕ ਚੱਲਦੀ ਹੈ ਜੀ। ਤੁਹਾਨੂੰ ਜਿਹੜੀ ਵੈਕਸੀਨ ਹੈ ਦਿੱਲੀ ਗਵਰਨਮੈਂਟ ਵੱਲੋਂ ਸਪਲਾਈ ਕੀਤੀ ਜਾਂਦੀ ਹੈ, ਯੂਨਾਈਟਿਡ ਸਟੇਟਸ ਦੇ ਆਫਿਸ ਤੋਂ ਆਉਂਦੀ ਹੈ, ਕਿੱਥੋਂ ਆ ਰਹੀ ਵੈਕਸੀਨ? ਵੀਰ ਜੀ ਇਹ ਦਿੱਲੀ ਗਵਰਨਮੈਂਟ ਵੱਲੋਂ ਸਪਲਾਈ ਕੀਤੀ ਜਾਂਦੀ ਹੈ। ਰਜਿਸਟ੍ਰੇਸ਼ਨ ਦਾ ਸਾਰਾ ਪ੍ਰੋਸੈਸ, ਸਾਰੀ ਵਰਕਿੰਗ? ਹਾਂਜੀ, ਸਾਰੀ ਵਰਕਿੰਗ ਇੱਥੇ ਹੈਗੀ ਹੈ। ਪਹਿਲਾਂ ਰਜਿਸਟ੍ਰੇਸ਼ਨ ਹੁੰਦਾ ਹੈ, ਉਸ ਤੋਂ ਬਾਅਦ ਲਿੰਕ ਜਨਰੇਟ ਹੁੰਦਾ ਹੈ, ਵੈਕਸੀਨ ਲੱਗਦੀ ਹੈ ਔਰ 10 ਮਿੰਟ ਦੇ ਅੰਦਰ ਲਿੰਕ ਜਨਰੇਟ ਹੁੰਦਾ ਹੈ ਤੇ ਉਹ ਜਿਹੜਾ ਮੈਸੇਜ ਹੈ ਉਹ ਚਲਾ ਜਾਂਦਾ ਹੈ ਜਿਹੜਾ ਵੈਕਸੀਨ ਲਗਵਾਉਂਦਾ ਉਹਦੇ ਮੋਬਾਈਲ ਦੇ ਉੱਤੇ। ਕਿੰਨੇ ਮਹੀਨੇ ਹੋ ਗਏ ਨੇ ਸਰਵਿਸ ਇਹਨੂੰ ਜੀ? ਆਈ ਥਿੰਕ ਫॉर द ਲਾਸਟ 4-5 ਮੰਥਸ ਇਟਸ ਬੀਨ ਗੋਇੰਗ ਔਨ। ਹਾਂਜੀ, ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ? ਲੋਕੀ ਜ਼ਿਆਦਾ ਹੁੰਦੇ ਨੇ ਕਈ ਵਾਰ, ਕਿਉਂਕਿ ਇੱਕ ਚੀਜ਼ ਸਾਨੂੰ ਵੀ ਪਤਾ ਲੱਗੀ ਕਿ 10 ਵੈਕਸੀਨ ਦਾ ਇੱਕ ਸਿਸਟਮ ਹੁੰਦਾ ਹੈ ਕਿ ਜਦ ਤੱਕ 10ਵਾਂ ਬੰਦਾ ਨਹੀਂ ਆ ਜਾਂਦਾ ਜਿਹਨੂੰ ਵੈਕਸੀਨ ਲੱਗਣੀ ਹੈਗੀ ਤਦ ਤੱਕ ਉਹ ਬੋਟਲ ਓਪਨ ਨਹੀਂ ਹੁੰਦੀ। ਤੇ ਉਸ ਤਰੀਕੇ ਦਾ ਵੀ ਕਈ ਵਾਰ ਬੰਦੇ ਫਲਕਚੁਏਟ ਹੋ ਜਾਂਦੇ ਨੇ ਕਿ ਵੀ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ, ਉਹ ਸਿਚੁਏਸ਼ਨਸ ਵੀ ਹੈਂਡਲ ਕਰਦੇ ਜੀ। ਬਿਲਕੁਲ ਬਿਲਕੁਲ ਵੀਰ ਜੀ, ਬਹੁਤ ਵਾਰੀ ਸਾਨੂੰ ਦਿਨ 'ਚ ਕਰੀਬਨ ਸਾਨੂੰ ਕੋਈ 10-15 ਵਾਰੀ ਆਉਣਾ ਪੈਂਦਾ ਹੈ ਲੋਕਾਂ ਨੂੰ ਐਡਰੈਸ ਕਰਨ ਵਾਸਤੇ, ਉਹਨਾਂ ਨੂੰ ਸਮਝਾਉਣ ਵਾਸਤੇ ਕਿ ਇਹ ਇੱਕ ਪ੍ਰੋਸੀਜਰ ਹੈਗਾ, ਵੀ ਹੈਵ ਟੂ ਫੋਲੋ ਦ ਪ੍ਰੋਸੀਜਰ। ਬਿਕੋਜ਼ ਜਿਹੜਾ ਵੋਇਲ ਹੈਗੀ ਉਹ ਖੁੱਲਦੀ ਹੈ ਤੇ 10 ਬੰਦਿਆਂ ਨੂੰ ਲੱਗਦੀ ਹੈ ਔਰ ਉਹਨੂੰ ਜ਼ਿਆਦਾ ਦੇਰ ਤੱਕ ਨਹੀਂ ਅਸੀਂ ਰੱਖ ਸਕਦੇ, ਉਹਦਾ ਇੱਕ ਟਾਈਮ ਪੀਰੀਅਡ ਹੈਗਾ, ਠੀਕ ਹੈ ਜੀ। ਤੇ ਉਹਦੇ ਵਿੱਚ ਜੇ ਸਾਡੇ ਕੋਲ ਸਪੋਜ਼ 8 ਬੰਦੇ ਨੇ ਤੇ ਸਾਨੂੰ 2 ਬੰਦੇ ਹੋਰ ਜਦ ਤੱਕ ਨਹੀਂ ਆਉਂਦੇ ਸਾਨੂੰ ਵੇਟ ਕਰਨਾ ਪੈਂਦਾ, ਬਿਕੋਜ਼ ਇੱਕ ਮਜਬੂਰੀ ਹੈਗੀ। ਬਟ ਇਹ ਕਿ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਐਂਡ ਕੂਲੀ ਚੱਲ ਰਿਹਾ ਜੀ ਪ੍ਰੋਗਰਾਮ। ਅਪਰੋਚ ਚੱਲਦੀ ਹੈ ਇੱਥੇ? ਕੋਈ ਸਿਫਾਰਿਸ਼ ਲੈ ਕੇ ਆਉਂਦਾ ਜੀ ਪਹਿਲੇ ਅਸੀਂ ਜਾਣੇ, ਕਿਉਂਕਿ ਛੋਟੇ ਬੱਚੇ ਵੀ ਹੁੰਦੇ ਨੇ ਤੇ ਕਈ ਵਾਰ ਸਿਫਾਰਸ਼ੀ ਲੋਕ ਵੀ ਆਉਂਦੇ ਨੇ, ਉਹਨਾਂ ਨੂੰ ਕਿਵੇਂ ਹੈਂਡਲ ਕਰਦੇ? ਸਰ ਦੇਖੋ, ਅਪਰੋਚ ਇੱਥੇ ਨਹੀਂ ਚੱਲਦੀ ਬਿਕੋਜ਼ ਵੀ ਹੈਵ ਟੂ ਬੀ ਫੇਅਰ। ਲੇਕਿਨ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਜਿਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਬਜ਼ੁਰਗ ਹੈਗਾ, ਕੋਈ 84 ਇਅਰਸ 올ਡ, ਕੋਈ 80 ਪਲੱਸ ਹੈਗਾ, ਵਿਚਾਰ ਤੋਂ ਬੈਠਾ ਨਹੀਂ ਜਾ ਰਿਹਾ, ਕੋਈ ਦਿਵਿਆਂਗ ਹੈਗਾ ਤੇ ਕੋਈ ਜੈਨੂਨ ਕੇਸ ਕਹ ਲੀजिए, ਜੈਨੂਅਨ ਕੇਸ, ਉਹਨੂੰ ਅਸੀਂ ਡੈਫੀਨਿਟਲੀ ਸਾਨੂੰ ਪ੍ਰਾਇੋਰਟਾਈਜ਼ ਕਰਨਾ ਪੈਂਦਾ। ਅਦਰਵਾਈਜ਼ ਐਸਾ ਕੁਝ ਨਹੀਂ ਹੈ ਜੀ। ਇਹ ਤੁਹਾਡੇ ਸਾਹਮਣੇ ਸਾਰੇ ਲੋਕੀ ਬੈਠੇ ਹੋਏ ਨੇ ਚੇਅਰਸ ਤੇ, ਸਾਰਿਆਂ ਦਾ ਨੰਬਰ ਹੈ, ਆਪਣੇ ਆਪ 10-10 ਬੰਦੇ ਉੱਠਦੇ ਨੇ, ਅੰਦਰ ਜਾਂਦੇ ਨੇ
ਤੇ ਰਜਿਸਟ੍ਰੇਸ਼ਨ ਕਰਵਾਉਂਦੇ ਨੇ। ਬਹੁਤ ਬਹੁਤ ਧੰਨਵਾਦ ਵਿੰਦਰ ਸਿੰਘ ਜੀ। ਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਕਿ 10-10 ਬੰਦਿਆਂ ਦਾ ਇੱਕ ਡਿਸਪਲਿਨ ਰੂਲ ਬਣ ਚੁੱਕਾ ਹੈ ਔਰ ਇੱਥੇ ਜਿਸ ਵੇਲੇ ਲੋਕੀ ਵੇਟ ਕਰਦੇ ਨੇ, ਇਹ ਇੱਕ ਪੁਲਿਸ ਦਾ ਕਾਊਂਟਰ ਬਣਿਆ ਹੈਗਾ ਕਿ ਰਸ਼ ਕਰਕੇ ਕੋਈ ਜ਼ਬਰਦਸਤੀ ਅੰਦਰ ਐਂਟਰ ਨਾ ਆਵੇ। ਇੱਕ ਚੈਕਿੰਗ ਸਿਸਟਮ ਕਹਿ ਲਈਏ, ਡਾਕੂਮੈਂਟਸ ਇਹਨਾਂ ਦੇ ਚੈੱਕ ਕੀਤੇ ਜਾਂਦੇ ਨੇ, ਆਈਡੀ ਪ੍ਰੂਫ। ਔਰ ਉਸ ਤੋਂ ਬਾਅਦ ਜਿਹੜਾ ਮੇਨ ਹਾਲ ਹੈਗਾ ਉਹਦੇ ਵਿਚਕਾਰ ਜਿਹੜੇ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਨੂੰ ਵੈਕਸੀਨ ਲੱਗਣੀ ਹੈਗੀ ਹੈ, ਤੁਸੀਂ ਇੱਥੇ ਦੇਖ ਸਕਦੇ ਹੋ ਰਸ਼ ਬਿਲਕੁਲ ਵੀ ਨਹੀਂ ਹੈਗਾ। ਤਕਰੀਬਨ 8 ਤੋਂ 10 ਲੋਕੀ ਹੈਗੇ ਨੇ ਆਪਣੀ ਵਾਰੀ ਦੀ ਵੇਟ ਕਰ ਰਹੇ ਨੇ ਔਰ ਅੰਦਰ ਮੇਨ ਕਮਰੇ ਦੇ ਅੰਦਰ ਜਿੱਥੇ ਡਾਕਟਰ ਸਾਹਿਬ ਇਹਨਾਂ ਨੂੰ ਇੰਜੈਕਸ਼ਨਸ ਲਗਾਉਂਦੇ ਹੈਗੇ ਨੇ, ਅਸੀਂ ਉਹ ਤੁਹਾਨੂੰ ਪ੍ਰੋਸੈਸ ਦਿਖਾਉਂਦੇ ਹਾਂ। ਔਰ ਇਸ ਤੋਂ ਬਾਅਦ ਜਿਸ ਵੇਲੇ ਲੋਕੀ ਇੱਥੇ ਅੰਦਰ ਐਂਟਰ ਕਰ ਜਾਂਦੇ ਹੈਗੇ ਨੇ ਤੇ ਮੇਨ ਉੱਥੇ ਕੰਪਿਊਟਰ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਹੈਗੀ ਹੈ, ਅਸੀਂ ਤੁਹਾਨੂੰ ਉਹ ਸਾਰਾ ਸਿਸਟਮ ਵੀ ਦਿਖਾਉਂਦੇ ਹੈਗੇ ਹਾਂ। ਇਹ ਉਹ ਡੈਕਸ ਹੈਗੀ ਹੈ ਜਿੱਥੇ ਸਾਰਾ ਦਾ ਰਜਿਸਟ੍ਰੇਸ਼ਨ ਹੁੰਦਾ ਔਰ आई थिंक ਇੱਥੇ ਇਹਨਾਂ ਦੀ डिटेल। सर अपना नाम बताएं। शिवशंकर शर्मा। शिवशंकर जी, यहाँ पर किस चीज़ की डिटेल क्या क्या आप एंट्री कर रहे हैं? यहाँ पे जो कर रहे हैं टोकन वाले आते हैं जो बिना अपॉइंटमेंट वाले आते हैं, उनके नंबर नाम लिखते हैं यहाँ पे। तो उनका नाम और आधार कार्ड वगैरह यहाँ लिखा जाता है। दिखाएंगे आपने आज सुबह से क्या क्या हुआ है? मैं कहूँगा एक बार दिखाइए असी इन्हों कि जे इन्हों का प्रोसैस है। टिक लगाते हैं, उन पर टोकन होता है तो उनके नाम और नंबर लिखते हैं और अंदर एंट्री करवा देते हैं। और रजिस्ट्रेशन का प्रोसैस जोड़ा है वो इत्थे ऑनलाइन किया जाता है। साढ़े नाल पूनम जी जुड़ चुके हैं। पूनम जी नमस्कार, आप यहाँ पर रजिस्ट्रेशन का प्रोसेस कर रहे हैं, तो क्या प्रोसेस की थोड़ी डिटेल बताएं। सर ऐसा होता है कि जिसकी अपॉइंटमेंट होती है उसकी अपॉइंटमेंट चेक करते हैं, उसमें रेफरेंस आईडी होती है, वो डालते हैं, हम अपॉइंटमेंट फिक्स कर देते हैं यहाँ पर, तो उसका रजिस्ट्रेशन हो जाता है जिससे उन लोगों के पास वैक्सीनेटेड का मैसेज पहुँच जाता है कि हाँ वैक्सीन लग चुकी है इन लोगों को, फर्स्ट डोज सेकंड डोज। या तो आप जो रजिस्ट्रेशन का जो प्रोसेस है उसके अंदर फर्स्ट डोज की रजिस्ट्रेशन और सेकंड डोज की अलग अलग होती है कि एक ही होती है? रजिस्ट्रेशन सर एक ही होता है, बट जो पॉइंट आता है फर्स्ट सेकंड हमें सेलेक्ट करना पड़ता है उसको। आप ऑनलाइन सारा सिस्टम इसको ऑनलाइन चलता है सर ये ऐप से। ਸੰਗਤ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੈਗੇ ਹੋ, ਇਹ ਜਿਹੜੇ 4-5 ਲੋਕ ਇੱਥੇ ਬੈਠੇ ਨੇ ਆਪਣੀ ਵਾਰੀ ਦੀ ਵੇਟ ਕਰ ਰਹੇ ਨੇ ਔਰ ਉਸ ਤੋਂ ਬਾਅਦ ਜਿਹੜੇ ਅੰਦਰ ਡਾਕਟਰਸ ਦਾ ਰੂਮ ਹੈਗਾ, ਅਸੀਂ ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਨ ਸਟਾਪ ਜਿਹੜੀ ਸਰਵਿਸ ਹੈਗੀ ਹੈ ਉਹ ਲਗਾਤਾਰ ਕਰਦੇ ਨੇ। ਡਾਕਟਰ ਸਾਹਿਬ ਸਾਡੇ ਨਾਲ जुड़ चुके हैं। डॉक्टर साहब नमस्कार, अपना नाम बताएं। हाँ जी, किरण जी। किरण जी, रोज के कितने पेशेंट्स आते हैं आपके पास वैक्सीन? सर यहाँ 200 के नियर अबाउट आ जाते हैं डेली। हाँ जी, और वॉकिंग भी आते हैं, ऑनलाइन भी आते हैं। जिनके यहाँ पर कोई मैंडेटरी है कि फर्स्ट डोज वाले कोई लगेगा या सेकंड कहीं भी लगवा सकते हैं, या जिन्होंने यहाँ पर रजिस्ट्रेशन किया उन्हीं को ही सेकंड डोज भी नहीं लगेगी? सर आप ऑल ओवर इंडिया में कहीं भी लगवा सकते हो, फर्स्ट डोज सेकंड डोज कहीं भी लगवा सकते हो। कौन सी वैक्सीन 2-3 चल रही हैं, यहाँ पर कौन सी हमारे यहाँ सिर्फ ओनली कोविशील्ड है। हाँ जी, कोविड। यहाँ पर पेशेंट्स कभी तंग होते हैं या जिनको कोई पेन वगैरह की कोई दिक्कत आती है उसको आप लोग कैसे हैंडल? सर ऐसा तो कुछ नहीं आया अब तक जिसको पेन हो या और कोई दिक्कत हो। बाकी हम उनको साथ में इंस्ट्रक्शन देते हैं कि आपको बॉडी एक हो सकता है, हेडेक फीवर वगैरह से हो सकता है, तो साथ में हमारा मोहल्ला क्लिनिक है, वहाँ से दवाई लेते हुए जाते हैं पेशेंट। एक चीज़ मैं आपसे जरूर पूछूंगा, आपका ये जो वीडियो है पूरे वर्ल्ड में जाना है, कुछ लोग अभी भी वैक्सीन लगाने से डर रहे हैं, उनको कोई मैसेज देना चाहेंगे कि वैक्सीन लगवानी चाहिए नहीं लगवानी? सर सबसे पहले मैं यही कहती हूँ कि सभी वैक्सीन लगाएं, ये वैक्सीन बहुत ही ज़रूरी है, हमारी लाइफ है तो सब कुछ है। मैंने इवन अपनी मदर को मोटिवेट किया है, वो भी बिलोंग करते हैं गांव से, हरियाणा से, तो उनको मोटिवेट करके मैंने अपने पास बुला के वैक्सीनेशन कराया है। बिल्कुल सेफ़ है, सब लगवाएं। सबसे पहले तो हेल्थ वर्कर को लगी है, हमें ही लगी है, गवर्नमेंट ने जब हमें लगवाई, सब सेफ़ है तो सभी लगवाएं। बिल्कुल संगत, जिस तरीके का डॉक्टर साहब ने क्लीयर किया है, मैं कहूँगा पीछे दिखाइए 10 बंदों की जी लिस्ट हैगी है वो तुहाडी स्क्रीन के उत्ते हैगी है कि लोग 10 की काउंटिंग जिस तरीके ਨਾਲ वैक्सीन की जी बॉटल खोली जाती हैगी है, जी जी असीं तुहानूं थोड़ी देर पहले दस्सिया सी, वो इस वेले तुहाडी स्क्रीन के उत्ते हैगा। ये लोग अपनी वारी की उड़ीक के अंदर इस वेले तुहाडे सामने हैगे ने। एक एक करके इन्हां दा रजिस्ट्रेशन प्रोसैस होएगा और रजिस्टर्ड करन तो बाद ਇਹ ਸਾਰਿਆਂ ਨੂੰ 1 ਬਾय 1 ਵੈਕਸੀਨ ਲੱਗੇਗੀ ਇਸ ਜਗ੍ਹਾ ਦੇ ਉੱਤੇ। ਕੋਸ਼ਿਸ਼ ਕਰਦੇ ਹੈਗੇ ਆ ਕਿ ਜਿਹੜੇ ਸਾਹਿਬ ਪ੍ਰਵਿੰਦਰ ਸਿੰਘ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰੀਏ ਸਾਰੇ ਮਸਲੇ ਦੇ ਉੱਤੇ। ਮੈਂ ਤਦ ਤੱਕ ਕਹਾਂਗਾ ਆਪਣੇ ਕੈਮਰਾਮੈਨ ਨੂੰ ਵੀਰ ਨੂੰ ਦਿਖਾਈਏ ਜਿਹੜਾ ਵੈਕਸੀਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਇਸ ਵੇਲੇ ਇੱਥੇ ਤੁਹਾਡੀ ਸਕਰੀਨ ਦੇ ਉੱਤੇ।
ਸੰਗਤ ਜੀ ਹੁਣ ਸਾਡੇ ਨਾਲ ਸਰ ਪ੍ਰਵਿੰਦਰ ਸਿੰਘ ਜੁੜ ਚੁੱਕੇ ਨੇ, ਜਿਹੜੇ ਡਾਇਰੈਕਟਰ ਹੈਗੇ ਯੂਨਾਈਟਿਡ ਸਿੱਖ ਦੀ ਫਤਿਹ ਦੀ ਸਾਂਝ ਪਾਣੇ। ਪ੍ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਖਾਲਸਾ ਜੀ ਫਤਿਹ ਜੀ। ਲਗਾਤਾਰ ਜਿਹੜੀ ਸੇਵਾਵਾਂ ਜਾਰੀ ਹੈਗੀਆਂ ਨੇ, ਕਿਸ ਪੂਰੀ ਡਿਟੇਲ ਮੈਂ ਚਾਹੁੰਦਾ ਇੱਕ ਵਾਰ ਜ਼ਰੂਰ ਦਿਓ। ਹਾਲਾਂਕਿ ਅਸੀਂ ਸਵੇਰ ਤੋਂ ਲੱਗੇ ਹਾਂ ਇੱਥੇ ਕਵਰੇਜ ਕਰਨ ਨੂੰ, ਬਟ ਜਿਹੜਾ ਇਹ ਪੂਰਾ ਵੈਕਸੀਨ ਦਾ ਡਰਾਈਵ ਚੱਲ ਰਿਹਾ ਹੈਗਾ, ਕਿੰਨੇ ਸਮੇਂ ਤੋਂ ਚੱਲ ਰਿਹਾ ਹੈ, ਕਿਵੇਂ ਪ੍ਰੋਸੈਸ ਹੈ, ਕੀ ਤੁਹਾਨੂੰ ਦਿੱਕਤ ਆ ਰਹੀਆਂ ਨੇ, ਸਾਰੀ ਡਿਟੇਲ ਜ਼ਰੂਰ ਦਿਓ। ਹਾਂਜੀ, ਸੰਗਤ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਡਰਾਈਵ ਸਟਾਰਟ ਹੋਈ ਹੈ, ਦਿੱਲੀ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਸੀ ਤੇ ਇਹ 3 ਸਤੰਬਰ ਤੋਂ ਇਹ ਡਰਾਈਵ ਸਟਾਰਟ ਹੋਈ ਹੈਗੀ ਹੈ ਜੀ। 3 ਸਾਲ ਹੋ ਗਏ ਨਹੀਂ, 1 ਸਾਲ ਨਹੀਂ ਜੀ, ਇਹ ਤੇ 6 ਮਹੀਨੇ ਹੋਣ ਵਾਲੇ ਹੈਗੇ ਨੇ ਆਲਮੋਸਟ, ਜਿਹੜੇ ਹੈਗੇ ਨੇ ਸਮਝ ਲਓ। ਔਰ ਡੇਲੀ ਬੇਸਿਸ ਤੇ ਅਪਰੋਕਸੀਮੇਟਲੀ 200 ਬੰਦਿਆਂ ਦਾ ਟਾਰਗੇਟ ਹੁੰਦਾ ਹੈ ਕਿ 200 ਬੰਦਿਆਂ ਨੂੰ ਵੈਕਸੀਨੇਸ਼ਨ ਮਿਲੇ ਜਿਹੜੀ ਹੈਗੀ ਹੈ। ਤੇ ਇਹ ਰੈਗੂਲਰ ਫੀਚਰ ਚੱਲ ਰਿਹਾ ਹੈਗਾ। ਔਰ ਦਿੱਕਤਾਂ ਤੇ ਦੇਖੋ ਵੀ ਜੀ, ਜਦੋਂ ਪਬਲਿਕ ਡੀਲਿੰਗ ਦੇ ਨਾਲ ਕੋਈ ਕੰਮ ਹੋਏਗਾ, ਦਿੱਕਤਾਂ ਤੇ ਛੋਟੀ ਮੋਟੀ ਪਰੇਸ਼ਾਨੀ ਆਉਂਦੀਆਂ ਨੇ, ਪਰ ਇਹ ਜਿਹੜਾ ਸਿਵਲ ਡਿਫੈਂਸ ਦਾ ਸਟਾਫ ਹੈਗਾ ਬਹੁਤ ਐਕਟਿਵ ਹੈਗਾ। ਇਹ ਬੜੇ ਅੱਛੇ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਦੇ ਹੈਗੇ ਨੇ। ਤੇ ਉਸ ਚੀਜ਼ ਨੂੰ, ਕਿਉਂਕਿ ਕਰਾਊਡ ਹੁੰਦਾ ਹੈਗਾ, ਹੁਣ ਕਈ ਲੋਕ ਹੁੰਦੇ ਹੈਗੇ ਜਿਹੜਾ ਵਿਦਆਊਟ ਉਹਦੇ ਤੋਂ ਅਪਾਇੰਟਮੈਂਟ ਤੋਂ ਉਹਨਾਂ ਦੀ ਹੁੰਦੀ ਕਿ ਲਗਵਾ ਦਿੱਤੀ ਜਾਏ, ਸਾਨੂੰ ਲੱਗਣੀ ਚਾਹੀਦੀ ਹੈ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਪਾਇੰਟਮੈਂਟ ਵਾਲਿਆਂ ਨੂੰ ਜਿਹੜਾ ਹੈਗਾ ਪਹਿਲੇ ਪ੍ਰੈਫਰੈਂਸ ਹੁੰਦੀ। ਅਗਰ ਸਲੋਟ ਬਚ ਜਾਏ ਤੇ ਅਸੀਂ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹਾਂ ਕਿ ਵਾਕ-ਇਨ ਵਾਲਿਆਂ ਨੂੰ ਵੀ ਜਿਹੜਾ ਹੈਗਾ ਅਸੀਂ ਇਹ ਫੈਸਿਲਿਟੀ ਪ੍ਰੋਵਾਈਡ ਕਰ ਸਕੀਏ। ਜਿਹੜਾ 10 ਬੰਦਿਆਂ ਨੂੰ ਐਟ ਅ ਟਾਈਮ ਬੋਟਲ ਖੋਲ੍ਹਣੀ ਹੈ, ਉਹਦਾ ਪ੍ਰੋਸੈਸ ਇੱਕ ਵਾਰ ਜ਼ਰੂਰ ਦੱਸੋ। ਹਾਂ, ਮੈਂ ਉਹ ਦੱਸਣਾ ਚਾਹਾਂਗਾ ਕਿਉਂਕਿ ਕਿਸੇ ਵਕਤ ਇਹ ਹੁੰਦਾ ਕਿ ਜਿਸ ਵਕਤ ਈਵਨਿੰਗ ਆਉਂਦੇ ਤੱਕ ਇਹ ਹੋ ਜਾਂਦਾ ਕਿ ਰਸ਼ ਘੱਟ ਹੋ ਜਾਂਦਾ ਹੈਗਾ ਥੋੜਾ ਬਹੁਤ, ਤੇ ਉਸ ਵਕਤ ਇਹ ਹੁੰਦਾ ਕਿ ਇੱਕ ਵਾਇਲ ਜਿਹੜੀ ਖੁੱਲਦੀ ਹੈਗੀ ਹੈ ਉਹਦੇ ਚੋਂ 11 ਇੰਜੈਕਸ਼ਨਸ ਲੱਗਦੇ ਹੈਗੇ ਨੇ। ਤੇ ਅਗਰ 11 ਬੰਦੇ ਸਾਡੇ ਕੋਲ ਅਵੇਲੇਬਲ ਨਾ ਹੋਣ ਔਰ ਅਸੀਂ 2 ਬੰਦੇ ਬੈਠੇ ਹੋਣ ਤੇ ਅਸੀਂ ਵਾਇਲ ਖੋਲ੍ਹ ਦਈਏ ਤੇ 9 ਜਿਹੜੇ ਹੈਗੇ ਨੇ ਉਹ ਵੇਸਟ ਹੋ ਜਾਂਦੇ ਹੈਗੇ ਇੰਜੈਕਸ਼ਨ। ਤੇ ਇਸ ਕਰਕੇ ਇਹ ਪ੍ਰੋਸੈਸ ਇਨ ਪਲੇਸ ਜਿਹੜੇ ਹੈਗੇ ਸਾਡੇ ਨੋਡਲ ਆਫਿਸਰਸ ਨੇ ਔਰ ਸਭ ਨੇ ਡਿਸਾਈਡ ਕੀਤਾ ਹੋਇਆ ਕਿ ਜਦ ਤੱਕ ਅਸੀਂ 11 ਬੰਦੇ ਸਾਡੇ ਕੋਲ ਨਾ ਹੋਣ ਤੇ ਅਸੀਂ ਉਹ ਵਾਇਲ ਨਾ ਖੋਲੀਏ, ਕਿਉਂਕਿ ਅਨਨੈਸੈਸਰੀ ਵੇਸਟ ਕਰਨ ਦਾ ਕੋਈ ਆਈਡੀਆ ਨਹੀਂ ਹੈਗਾ। ਬਿਲਕੁਲ ਸੰਗਤ ਜੀ, ਅਸੀਂ ਗੱਲਬਾਤ ਜਾਰੀ ਰੱਖਾਂਗੇ। ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਦਿਖਾਇਆ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਲਗਾਤਾਰ ਜਾਰੀ ਹੈਗਾ। ਰਜਿਸਟ੍ਰੇਸ਼ਨ ਦਾ ਪ੍ਰੋਸੈਸ ਜਿਹੜਾ ਚੱਲ ਰਿਹਾ ਹੈਗਾ। ਕਿਉਂਕਿ ਸੰਗਤ ਜੀ ਅਸੀਂ ਚਾਹੁੰਦੇ ਹੈਗੇ ਸੀ ਕਿ ਜਿਹੜੀ ਵਰਕਿੰਗ ਚੱਲ ਰਹੀ ਹੈਗੀ ਉਹ ਨੌਨ ਸਟਾਪ ਅਸੀਂ ਤੁਹਾਨੂੰ ਦਿਖਾਈਏ। ਅਨਕਟ ਲਾਈਵ ਪ੍ਰੋਗਰਾਮ ਆਪਾਂ ਨੂੰ ਸ਼ੂਟ ਕਰ ਰਹੇ ਹੈਗੇ ਆ। ਤੇ ਪ੍ਰਵਿੰਦਰ ਸਿੰਘ ਜੀ, ਜਿਹੜੀ ਆਪਾਂ ਗਈ ਕਿ ਦਿੱਲੀ ਗਵਰਨਮੈਂਟ ਸਪੋਰਟ ਕਰ ਰਹੀ ਹੈ, ਤੁਹਾਨੂੰ ਸੈਂਟਰ ਗਵਰਨਮੈਂਟ ਸਪੋਰਟ ਕਰ ਰਹੀ ਹੈ, ਵੈਕਸੀਨ ਕਿੱਥੋਂ ਆ ਰਹੀ ਹੈ? ਕਿ ਤੁਸੀਂ ਪਰਚੇਸ ਕਰ ਰਹੇ ਹੋ ਯੂਨਾਈਟਿਡ ਸਿੱਖ ਵੱਲੋਂ ਜਾਂ ਦਿੱਲੀ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ? ਨਹੀਂ ਜੀ, ਅਸੀਂ ਜਿਹੜਾ ਹੈਗਾ ਇਹ ਵੈਕਸੀਨੇਸ਼ਨ ਜਿਹੜਾ ਪ੍ਰੋਵਾਈਡ ਹੋ ਰਿਹਾ ਹੈਗਾ ਦਿੱਲੀ ਗਵਰਨਮੈਂਟ ਦੀ ਤਰਫੋਂ ਹੋ ਰਿਹਾ, ਤੇ ਅਸੀਂ ਜਿਹੜਾ ਹੈਗਾ ਫੈਸਿਲਿਟੇਟ ਕਰ ਰਹੇ ਸਾਰੇ ਅਰੇਂਜਮੈਂਟਸ ਦੇ ਵਿੱਚ। ਐਡਮਿਨਿਸਟ੍ਰੇਟਿਵ ਆਪਰੇਸ਼ਨਲ ਕੰਮ ਜਿਹੜਾ ਹੈਗਾ ਯੂਨਾਈਟਿਡ ਸਿੱਖਸ ਦੀ ਜ਼ਿੰਮੇਵਾਰੀ ਲੱਗੀ ਹੋਈ ਹੈਗੀ ਹੈ, ਤੇ ਅਸੀਂ ਉਸ ਨੂੰ ਸੁਚੱਜੇ ਢੰਗ ਨਾਲ ਜਿਹੜਾ ਹੈਗਾ ਇਸ ਨੂੰ ਵੈਕਸੀਨੇਸ਼ਨ ਲੋਕਾਂ ਤੱਕ ਪਹੁੰਚਾ ਸਕੀਏ, ਉਹ ਜ਼ਿੰਮੇਵਾਰੀ ਅਸੀਂ ਲਈ ਹੋਈ ਹੈਗੀ ਹੈ। ਤੇ ਅਸੀਂ ਉਸ ਚੀਜ਼ ਨੂੰ ਜਿਹੜਾ ਹੈਗਾ ਫੈਸਿਲਿਟੇਟ ਕਰ ਰਹੇ ਹੈਗੇ। ਔਰ ਨਾਲ ਇੱਕ ਚੀਜ਼ ਸਾਡੇ ਨਾਲ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਤੇ ਦਿੱਲੀ ਗਵਰਨਮੈਂਟ ਦਾ ਹੋਇਆ ਹੈਗਾ, ਨਾਲ ਬ੍ਰਦਰਸ NGO ਜਿਹੜੇ ਹੈਗੇ ਨੇ, ਸਰਦਾਰ ਹਰਪ੍ਰੀਤ ਸਿੰਘ ਜੀ, ਉਹ ਵੀ ਸਾਡੇ ਨਾਲ ਇਸ ਮੁਹਿੰਮ ਦੇ ਵਿੱਚ ਹੈਗੇ ਨੇ। ਅਸੀਂ ਤਿੰਨੋਂ ਪਾਰਟਨਰਸ਼ਿਪ ਵਿੱਚ ਜਿਹੜਾ ਹੈਗਾ ਇਸ ਡਰਾਈਵ ਨੂੰ ਲੈ ਕੇ ਚੱਲ ਰਹੇ ਹੈਗੇ। ਇੱਕ ਚੀਜ਼ ਨਿਊਜ਼ ਪਿਛਲੇ ਕੋਈ ਮਹੀਨੇ ਤੋਂ ਅਸੀਂ ਦੇਖੇ ਹੈਗੇ ਕਿ ਸੈਂਟਰ ਗਵਰਨਮੈਂਟ ਵਰਸਸ ਦਿੱਲੀ ਗਵਰਨਮੈਂਟ ਦਾ ਵੀ ਇੱਕ ਕਲੈਸ਼ ਚੱਲਦਾ ਰਿਹਾ ਹੈਗਾ ਵੈਕਸੀਨ ਇਸ਼ੂ ਉੱਤੇ। ਤੁਸੀਂ ਇੱਥੇ 5-6 ਮਹੀਨੇ ਤੁਸੀਂ ਦੱਸਿਆ ਹੈਗਾ ਰੈਗੂਲਰ ਸੇਵਾਵਾਂ ਸੰਭਾਲ ਰਹੇ ਹੈਗੇ ਹੋ, ਤੁਹਾਨੂੰ ਕਦੀ ਇੰਪੈਕਟ ਪਿਆ ਸੈਂਟਰ ਗਵਰਨਮੈਂਟ ਔਰ ਦਿੱਲੀ ਗਵਰਨਮੈਂਟ ਦੇ ਇਸ ਫਾਈਟ ਦਾ? ਇੰਪੈਕਟ ਥੋੜਾ ਜਿਹਾ ਤੇ ਜ਼ਰੂਰ ਪਿਆ ਹੈਗਾ ਸਾਨੂੰ, ਇਸ ਚੀਜ਼ ਦਾ ਮੈਂ ਕਹਿ ਸਕਦਾ ਹੈਗਾ, ਕਿਉਂਕਿ ਕਈ ਵਾਰ ਹੁੰਦਾ ਕੀ ਹੈਗਾ ਕਿ ਵੈਕਸੀਨੇਸ਼ਨ ਦੇ ਪਿੱਛੋਂ ਸਪਲਾਈ ਘੱਟ ਹੋ ਜਾਂਦੀ ਹੈਗੀ। ਜੇ ਸੈਂਟਰ ਕੋਲੋਂ ਦਿੱਲੀ ਗਵਰਨਮੈਂਟ ਕੋਲ ਨਹੀਂ ਆਏਗੀ ਤੇ ਨੈਚੁਰਲੀ ਹੈਗਾ ਕਿ ਸੈਂਟਰ ਦੇ ਵਿੱਚ ਵੀ ਨਹੀਂ ਆਏਗੀ। ਉਹ ਸਾਨੂੰ ਅਸੀਂ ਪਿਛਲੇ 5-6 ਮਹੀਨੇ ਦੇ ਵਿੱਚ ਅਸੀਂ 2 ਵਾਰੀ ਇਹ ਚੀਜ਼ ਫੇਸ ਕਰ ਚੁੱਕੇ ਹੈਗੇ ਹਾਂ, ਕਿਉਂਕਿ ਇਹ ਇੱਕ ਤਰ੍ਹਾਂ ਦਾ ਪ੍ਰਾਈਵੇਟ ਸੈਂਟਰ, ਪ੍ਰਾਈਵੇਟ ਇਨੀਸ਼ੀਏਟਿਵ ਵੀ ਕਹਿ ਸਕਦੇ ਹੈਗੇ, ਕਿਉਂਕਿ NGOs ਔਰ ਗਵਰਨਮੈਂਟ, ਦਿੱਲੀ ਗਵਰਨਮੈਂਟ ਮਿਲ ਕੇ ਕਰ ਰਹੀ ਹੈਗੀ ਹੈ। ਤੇ ਉਹਦੇ ਕਰਕੇ ਕਿੱਥੇ ਨਾ ਕਿੱਥੇ ਥੋੜਾ ਜਿਹਾ ਉਹ ਹੁੰਦਾ ਕਿ ਜਦੋਂ ਵੈਕਸੀਨੇਸ਼ਨ ਲੀਸਟ ਪ੍ਰਾਇੋਰਟੀ ਤੇ ਕਈ ਵਾਰੀ ਚੀਜ਼ ਹੋ ਜਾਂਦੀ ਹੈ, ਜਦੋਂ ਉਹ ਹੁੰਦਾ ਹੈਗਾ ਤੇ ਸੈਂਟਰ ਗਵਰਨਮੈਂਟ ਜਦੋਂ ਨਹੀਂ ਦਿੰਦੀ ਦਿੱਲੀ ਗਵਰਨਮੈਂਟ ਨੂੰ, ਤੇ ਨੈਚੁਰਲੀ ਹਰ ਸੈਂਟਰ ਦੇ ਉੱਤੇ ਇੰਪੈਕਟ ਆਉਂਦਾ ਹੈਗਾ। ਤੁਹਾਨੂੰ ਕੋਈ ਡਾਟਾ ਪ੍ਰੋਵਾਈਡ ਕਰਨਾ ਪੈਂਦਾ ਦਿੱਲੀ ਗਵਰਨਮੈਂਟ ਨੂੰ, ਜਾਂ ਇੱਕ ਲਿਮਿਟੇਸ਼ਨ ਹੈ ਕਿ ਵੀ 100 ਪੈਕੇਟ ਜਾਂ 50 ਬੋਟਲਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ, ਇੱਕ ਐਵਰੇਜ ਦਿੱਤੀ ਜਾਂਦੀ ਹੈ, ਜਾਂ ਤੁਹਾਨੂੰ ਕੋਈ ਪੇਪਰ ਸਬਮਿਟ ਕਰਾਉਣੇ ਪੈਂਦੇ ਨੇ ਕਿ ਇੰਨੇ ਮਿਨੀਮਮ ਤੁਹਾਨੂੰ ਮਿਲਣਗੇ?
ਇਹ ਜਿਹੜਾ ਹੈਗਾ ਦਿੱਲੀ ਗਵਰਨਮੈਂਟ ਔਰ ਇਹ ਜਿਹੜਾ ਹੈਗਾ ਐਸਡੀਐਮ ਆਫਿਸ ਦੇ ਥਰੂ ਸਾਰੀ ਡਰਾਈਵ ਚੱਲ ਰਹੀ ਹੈਗੀ ਹੈ। ਉਹ ਡਿਸਾਈਡ ਕਰਦੇ ਹੈਗੇ ਨੇ ਕਿ ਅੱਜ ਤਿਲਕ ਨਗਰ ਪੂਰੇ ਦੇ ਵਿੱਚ ਅਗਰ 5 ਸੈਂਟਰ ਹੈਗੇ ਨੇ ਜਾਂ 8 ਸੈਂਟਰ ਹੈਗੇ ਨੇ ਤੇ ਉਹਨਾਂ ਦੇ ਵਿੱਚ ਇਕੁਅਲੀ ਡਿਸਟ੍ਰੀਬਿਊਸ਼ਨ ਆਫ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਹੈਗੇ। ਸਟੋਰੇਜ ਕਿੱਥੇ ਕਰਦੇ ਹੋ? ਕੋਈ ਕੋਲਡ ਸਟੋਰੇਜ ਇਹ ਇਹਨਾਂ ਦਾ ਹੀ ਸਾਰਾ ਕੁਝ ਹੈਗਾ। ਇਹ ਇਹਨਾਂ ਦੇ ਡਿਸਪੈਂਸਰੀਜ਼ ਜਾਂ ਜਿਹੜਾ ਇਹਨਾਂ ਦੇ ਸੈਂਟਰਸ ਹੈਗੇ ਨੇ ਉੱਥੇ ਹੀ ਸਾਰੀ ਚੀਜ਼ ਸਟੋਰ ਹੁੰਦੀ ਹੈਗੀ ਹੈ ਤੇ ਉਹਦੇ 'ਚ ਸਾਡਾ ਕੋਈ ਰੋਲ ਨਹੀਂ ਹੈਗਾ। ਇਹ ਸਵੇਰੇ अर्ਲੀ ਮਾਰਨਿੰਗ ਲੈ ਕੇ ਆਉਂਦੇ ਨੇ ਇਹਨਾਂ ਦੇ। ਤੁਸੀਂ ਉਹ ਦੇਖ ਸਕਦੇ ਹੋ, ਮੈਂ ਕੈਮਰਾਮੈਨ ਉਹਨਾਂ ਨੂੰ ਦੱਸਣਾ ਚਾਹਾਂਗਾ। ਉਹ ਦੇਖੋ ਜੀ ਸਾਹਮਣੇ ਸਟੋਰੇਜ ਕਿਟਸ ਬਲੂ ਕਲਰ ਦੀਆਂ ਨੀਚੇ ਪਈਆਂ ਹੈਗੀਆਂ ਚੇਅਰ ਦੇ ਪਿੱਛੇ ਤੇ ਉਹ ਹੈਗਾ ਉਹਦੇ 'ਚ ਆਈਸ ਕੰਟੇਨਰਸ ਹੁੰਦੇ ਹੈਗੇ ਨੇ, ਉਹਦੇ ਵਿੱਚ ਇਹ ਲੋਕ ਲੈ ਕੇ ਆਉਂਦੇ ਹੈਗੇ ਨੇ। ਅਸੀਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਇੱਕ ਵਾਰੀ ਖੋਲ ਕੇ ਉਹ ਕੰਟੇਨਰ ਵੀ ਦਿਖਾ ਦੇਣ ਜ਼ਰੂਰ। ਡਾਕਟਰ ਸਾਹਿਬ ਕੰਟੇਨਰ ਓਪਨ ਕਰਕੇ ਦਿਖਾ ਦੇਣਾ। ਹਾਂ ਹਾਂ ਬਿਲਕੁਲ ਸੰਗਤ ਜੀ, ਅਸੀਂ ਤੁਹਾਨੂੰ ਦੱਸਦੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਸਟੋਰੇਜ ਕਿੱਥੇ ਕੀਤੀ ਜਾਂਦੀ ਹੈ। ਇੱਕ ਸਿੰਘ ਸਾਹਿਬ ਨੂੰ ਜਿਹੜਾ ਇੰਜੈਕਸ਼ਨ ਲੱਗ ਰਿਹਾ ਹੈਗਾ, ਆਪਾਂ ਉਹ ਵੀ ਲਾਈਵ ਰਿਕਾਰਡ ਕਰਦੇ ਹੈਗੇ ਆ ਕਿਉਂਕਿ ਉਹ ਪਰਪਸ ਜਿਹੜਾ ਹੋ ਜਾਏ ਤਾਂ ਉਸ ਤੋਂ ਬਾਅਦ ਆਪਾਂ ਜ਼ਰੂਰ ਦਿਖਾਈਏ ਕਿਉਂਕਿ ਜਿਹੜੇ ਇੰਜੈਕਸ਼ਨਸ ਲੱਗਦੇ ਹੈਗੇ ਨੇ ਉਹਨਾਂ ਦੀ ਸਟੋਰੇਜ ਵੀ ਇੱਕ ਬਹੁਤ ਜ਼ਿਆਦਾ ਵੈਲਿਊ ਰੱਖਦੀ ਹੈ, ਮਹੱਤਵ ਰੱਖਦੀ ਹੈਗੀ ਹੈ ਕਿਉਂਕਿ ਅਗਰ ਉਹ ਚੀਜ਼ ਪ੍ਰੋਪਰ ਕੁਆਲਿਟੀ ਦੇ ਹਿਸਾਬ ਨਾਲ ਮੇਨਟੇਨ ਨਾ ਰੱਖਿਆ ਜਾਏ ਐਗਜ਼ੈਕਟ ਟੈਂਪਰੇਚਰ ਦੇ ਹਿਸਾਬ ਤੇ ਉਹ ਵੀ ਨੁਕਸਾਨ ਦੇ ਸਕਦੀ ਹੈਗੀ ਹੈ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਨੇ। ਤੇ ਮੈਂ ਕਹਾਂਗਾ ਪ੍ਰਵਿੰਦਰ ਸਿੰਘ ਜੀ, ਇਸ ਤਰੀਕੇ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈਗਾ ਤੇ ਹੋਰ ਇਹਦੇ ਇਲਾਵਾ ਤੁਹਾਨੂੰ ਕੋਈ ਕਿਸਮ ਦੀ ਦਿੱਕਤ ਆਉਂਦੀ ਹੈ ਕਿ ਸਟੋਰੇਜ ਦਾ ਕੰਮ ਤੇ ਮੈਂ ਕਹਾਂਗਾ ਤਦ ਤੱਕ ਦਿਖਾਈਏ ਆਪਾਂ ਤੁਹਾਨੂੰ ਪ੍ਰੋਸੈਸ ਕਿ ਇਹ ਕਿਸ ਜਗ੍ਹਾ ਤੇ ਇਹ ਸਟੋਰ ਕੀਤੀਆਂ ਜਾਂਦੀਆਂ ਹੈਗੀਆਂ ਨੇ। ये कितनी बॉटल्स आ जाती हैं एक बॉक्स के अंदर? इसमें सर हम अभी आज 20 लेके आए हैं। हाँ जी, और 2 हमारे पास कैरियर होते हैं। हमें आज जैसे अभी टेम्परेचर थोड़ा वैसा चल रहा है ना, तो हमें आइस पैक चेंज करने होते हैं, हम दूसरे आइस बॉक्स से चेंज कर लेते हैं। उसके बाद ये कहीं आप डिपॉजिट करते हैं, क्या करते हैं? हाँ जी, ये वापस जहाँ से लेके आते हैं वहीं पे सेंटर पे जमा करते हैं हम विद डोजेज के साथ। जितनी आज डोजेज लगी है, कंजप्शन वेस्टेज सारा जाता है। ਬਿਲਕੁਲ ਸੰਗਤ ਜਿਸ ਤਰੀਕੇ ਨਾਲ ਸਾਨੂੰ ਭੈਣ ਜੀ ਨੇ ਦੱਸਿਆ ਹੈਗਾ, ਡਾਕਟਰ ਸਾਹਿਬ ਨੇ ਦੱਸਿਆ ਹੈਗਾ ਕਿ ਇਹਦੀ ਜਿਹੜੀ ਸਟੋਰੇਜ ਹੈ ਆਪਾਂ ਕਵਾਂਗੇ ਬਾਹਰ ਗੱਲ ਕਰੀਏ ਕਿਉਂਕਿ ਹੋਰ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਵੈਕਸੀਨ ਲੱਗਣੀ ਹੈਗੀ ਹੈ ਉਹ ਪ੍ਰੋਸੈਸ ਇਸ ਵੇਲੇ ਜਾਰੀ ਹੈਗਾ। ਅਸੀਂ ਉਸ ਪ੍ਰੋਸੈਸ ਨੂੰ ਵੀ ਡਿਸਟਰਬ ਨਾ ਕਰੀਏ। ਮੈਂ ਕਹਾਂਗਾ ਪ੍ਰਵਿੰਦਰ ਜੀ ਥੋੜਾ ਇੱਧਰ ਆ ਜਾਈਏ ਕਿਉਂਕਿ ਉਹ ਕੰਮ ਵੀ ਬਹੁਤ ਜ਼ਰੂਰੀ ਹੈ। ਲੋਕੀ ਲਾਈਨਾਂ 'ਚ ਉਡੀਕ ਕਰ ਰਹੇ ਹੈਗੇ ਨੇ। ਲੋਕਾਂ ਨੂੰ ਹੈਂਡਲ ਕਰਨ 'ਚ ਕੋਈ ਦਿੱਕਤਾਂ ਆਉਂਦੀਆਂ ਨੇ? ਦੇਖੋ ਜੀ, ਉਹ ਤੇ ਜਿੱਥੇ ਵੀ ਪਬਲਿਕ ਡੀਲਿੰਗ ਦਾ ਕੰਮ ਆਏਗਾ ਉਹ ਹੁੰਦਾ ਹੀ ਹੈ। ਹਰ ਇੱਕ ਦਾ ਟੈਂਪਰਾਮੈਂਟ ਅਲੱਗ ਤਰ੍ਹਾਂ ਦਾ ਹੁੰਦਾ ਹੈ। ਹਰ ਇੱਕ ਕਈ ਲੋਕ ਹੈਗੇ ਜਿਹੜਾ ਹਾਫ ਡੇ ਛੁੱਟੀ ਲੈ ਕੇ ਆਇਆ ਜਾਂ ਕਿਸ ਤਰੀਕੇ ਨਾਲ ਉਹਨੂੰ ਹੁੰਦਾ ਕਿ ਮੈਨੂੰ ਪ੍ਰੈਫਰੈਂਸ ਮਿਲ ਜਾਏ ਤੇ ਮੈਂ ਪਹਿਲੇ ਜਿਹੜਾ ਹੈਗਾ ਮੈਨੂੰ ਫ੍ਰੀ ਕਰ ਦਿੱਤਾ ਜਾਏ। ਤੇ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ। ਪਰ ਹਾਂ, ਸਾਡੀ ਯੂਨਾਈਟਿਡ ਸਿਕਸ ਦੀ ਪੂਰੀ ਟੀਮ ਹੈਗੀ, ਵਲੰਟੀਅਰਸ ਹੈਗੇ ਨੇ, ਸਾਰੇ ਸਟਾਫ ਹੈਗਾ, ਉਹ ਸਾਰਾ ਦਾ ਸਾਰਾ ਇਹਨੂੰ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰਦਾ ਵਿਦ ਦੀ ਹੈਲਪ ਆਫ ਸਿਵਲ ਡਿਫੈਂਸ। ਮੈਂ ਇੱਥੇ ਦੱਸਾਂਗਾ ਮਤਲਬ ਕਿ ਸਾਡੇ ਜਿਹੜੇ ਮੈਡਮ ਇੱਥੇ ਰਜਿਸਟ੍ਰੇਸ਼ਨ ਕਰਦੇ ਹੈਗੇ ਨੇ, ਪੂਨਮ ਮੈਡਮ ਹੈਗੇ ਨੇ ਜਿਹੜਾ ਇਸ ਵਕਤ ਰਜਿਸਟ੍ਰੇਸ਼ਨ ਕਰ ਰਹੇ ਹੈਗੇ ਨੇ, ਤੇ ਉਹ ਇਤਨੇ ਕੂਲ ਮਾਈਂਡਡ ਪਰਸਨੈਲਿਟੀ ਹੈਗੀ ਹੈ ਕਿ ਜਿਹੜਾ ਹੈਗਾ ਕਿ ਕੋਈ ਅਗਰ ਗੁੱਸੇ ਨਾਲ ਵੀ ਉਹਨਾਂ ਨਾਲ ਗੱਲ ਕਰ ਲੈਣਾ ਤਾਂ ਉਹ ਬੜੇ ਸ਼ਾਂਤ ਤਰੀਕੇ ਨਾਲ ਉਹਨਾਂ ਨੂੰ ਸੈਟੀਸਫਾਈ ਕਰਕੇ, ਕਿਉਂਕਿ ਬੜੇ ਨਾ ਡਿਫਰੈਂਟ ਕਾਈਂਡ ਆਫ ਕੇਸਿਸ ਸਾਡੇ ਕੋਲ ਆਉਂਦੇ ਹੈਗੇ ਨੇ। ਹੁਣ ਕਈ ਬੰਦੇ ਹੈਗੇ ਨੇ ਉਹਨਾਂ ਨੇ ਅਗਰ ਫਸਟ ਡੋਜ਼ ਲਗਵਾਈ ਹੋਵੇ, ਮੈਂ ਐਗਜ਼ਾਮਪਲ ਦੇ ਰਿਹਾ, ਫਸਟ ਡੋਜ਼ ਲਗਵਾਈ ਹੈ, ਉਹਨਾਂ ਨੇ ਪਤਾ ਨਹੀਂ ਕਿਹੜਾ ਰਜਿਸਟ੍ਰੇਸ਼ਨ ਮੋਬਾਈਲ ਨੰਬਰ ਉਸ ਵਕਤ ਕੀ ਦਿੱਤਾ, ਉਹਨਾਂ ਕੋਲ ਉਹ ਮੋਬਾਈਲ ਨੰਬਰ ਹੀ ਨਹੀਂ ਅਵੇਲੇਬਲ, ਔਨ ਦਾ ਸਪੌਟ ਅਵੇਲੇਬਲ ਨਹੀਂ ਹੁੰਦਾ। ਨਹੀਂ ਔਨ ਦਾ ਸਪੌਟ ਵੀ ਨਹੀਂ, ਉਹਨਾਂ ਨੂੰ ਯਾਦ ਹੀ ਨਹੀਂ ਕਿ ਅਸੀਂ ਕਿਹੜਾ ਨੰਬਰ ਰਜਿਸਟਰ ਕਰਾਇਆ ਹੋਇਆ ਹੈਗਾ। ਤੇ ਹੁਣ ਜਦ ਤੱਕ ਉਹ ਵੈਰੀਫਾਈ ਨਹੀਂ ਕਰ ਸਕਦੇ ਹੈਗੇ ਕਿ ਜਿਹੜਾ ਹੈਗਾ ਫਸਟ ਡੋਜ਼ ਕਿਸ ਉਹਦੇ ਤੇ ਲੱਗੀ, ਇਹਨਾਂ ਕੋਲ ਰਿਕਾਰਡ ਹੀ ਚਾਹੁੰਦਾ ਹੀ ਨਹੀਂ ਹੈਗਾ। ਹਾਊ ਕੈਨ ਦੇ ਡਿਟੈਕਟ ਕਿ ਪਹਿਲੀ ਡੋਜ਼ ਲੱਗ ਚੁੱਕੀ ਹੈਗੀ। ਬਿਲਕੁਲ, ਛੋਟੇ ਬੱਚੇ ਨਾਲ ਹੁੰਦੇ ਨੇ, ਬੱਚੇ ਫਰਸਟ੍ਰੇਟਡ ਹੋ ਜਾਂਦੇ ਨੇ ਕਿ ਵੀ ਮਾਵਾਂ ਕਹਿੰਦੀਆਂ ਨੇ ਫਟਾਫਟ ਇੰਜੈਕਸ਼ਨ ਲਵਾ ਕੇ ਘਰ ਜਾਈਏ। ਇਸ ਤਰੀਕੇ ਦੀ ਸਿਚੁਏਸ਼ਨ ਆਉਂਦੀ ਹੈ। ਬਿਲਕੁਲ ਆਂਦੀ ਹੈਗੀ ਹੈ, ਬੜੇ ਕੂਲੀ ਹੈਂਡਲ ਕਰਦੇ ਨੇ। ਤੇ ਖਾਸ ਕਰ ਇਹਨਾਂ ਦੀ ਮੈਂ ਇੱਕ ਇਹ ਵੀ ਤਾਰੀਫ ਕਰਨਾ ਚਾਹਾਂਗਾ ਆਪਣੇ ਵਲੰਟੀਅਰਸ ਦੀ ਵੀ ਔਰ ਸਿਵਲ ਡਿਫੈਂਸ ਵਾਲਿਆਂ ਦੀ ਵੀ ਕਿ ਜਿਸ ਤਰ੍ਹਾਂ ਕੋਈ ਬਜ਼ੁਰਗ ਆਂਦਾ ਹੈਗਾ ਔਰ ਈਵਨ ਫॉर दैट ਮੈਟਰ ਕਿ ਡਾਕਟਰ ਸਾਹਿਬ ਵੀ ਜਿਹੜਾ ਹੈਗਾ ਉਹਨਾਂ ਨੂੰ ਇਹੀ ਰਿਕੁਐਸਟ ਕਰੀਦਾ ਕਿ ਉਹ ਗੱਡੀ 'ਚ ਹੀ ਬੈਠੇ ਰਹਿਣ। ਪੇਸ਼ੈਂਟ ਉਹ ਜਿਹੜੇ ਵੈਕਸੀਨੇਸ਼ਨ ਵਾਸਤੇ ਆਏ ਹੈਗੇ ਨੇ ਬਜ਼ੁਰਗ ਕੋਈ ਵੀ, ਉਹਨਾਂ ਨੂੰ ਗੱਡੀ ਦੇ ਵਿੱਚ ਜਾ ਕੇ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਇੰਜੈਕਟ ਕਰਕੇ ਆਉਂਦੇ ਹੈਗੇ ਡਾਕਟਰ ਸਾਹਿਬ। ਇਤਨੀ ਤੱਕ ਦੀ ਫੈਸਿਲਿਟੀ ਔਰ ਹੈਂਡ ਹੋਲਡਿੰਗ ਹੁੰਦੀ ਹੈਗੀ। ਮੈਂ ਕੁਐਸਚਨ ਬਾਹਰ ਜਿਹੜੇ ਵਲੰਟੀਅਰ ਨੇ ਤੁਹਾਡੇ ਯੂਨਾਈਟਿਡ ਸਿੱਖ ਦੇ ਵਰਿੰਦਰ ਸਿੰਘ ਉਹਨਾਂ ਤੋਂ ਸਵਾਲ ਪੁੱਛਿਆ ਸੀ, ਤੁਹਾਡੇ ਤੋਂ ਹੀ ਉਹੀ ਪੁੱਛ ਰਿਹਾ। ਸਿਫਾਰਿਸ਼ ਵੀ ਚੱਲਦੀ ਹੈ, ਲੋਕਾਂ ਦੇ ਫੋਨ ਆਉਂਦੇ ਹੋਣਗੇ ਜੀ ਪਹਿਲੇ ਸਾਡੇ ਬੰਦੇ ਨੂੰ, ਸਾਡੇ ਰਿਸ਼ਤੇਦਾਰ ਨੂੰ ਲਵਾ ਦਿਓ, ਇਹ ਜੀ ਸਿਚੁਏਸ਼ਨ ਤੁਹਾਨੂੰ ਹੈਂਡਲ ਕਰ। ਐਸਾ ਨਹੀਂ ਹੁੰਦਾ ਹੈਗਾ। ਹਾਂ, ਪਰ ਅਸੀਂ ਇੱਕ ਇੱਥੇ ਪ੍ਰੋਟੋਕਾਲ ਰੱਖਿਆ ਹੋਇਆ ਹੈਗਾ ਕਿ ਜਿਹੜੇ ਵੀ ਕਰੋਨਾ ਵਾਰੀਅਰਸ ਹੈਗੇ ਨੇ, ਅਸੀਂ ਉਹਨਾਂ ਨੂੰ ਜਿਹੜਾ ਹੈਗਾ ਕਰੋਨਾ ਵਾਰੀਅਰਸ ਨੂੰ ਜਿਹੜਾ ਹੈਗਾ ਪ੍ਰੈਫਰੈਂਸ ਜ਼ਰੂਰ ਦਿੰਦੇ ਹੈਗੇ। ਜਿਹੜਾ ਕਰੋਨਾ ਵਾਰੀਅਰਸ ਜਿਹੜੇ ਹੈਗੇ ਜਿਹੜਾ ਫੀਲਡ ਦੇ ਵਿੱਚ ਹੈਗੇ ਨੇ, ਚਾਹੇ ਉਹ ਡਾਕਟਰਸ ਹੈਗੇ, ਨਰਸਿੰਗ ਸਟਾਫ ਹੈਗਾ ਜਾਂ ਕੀ ਕਹਿੰਦਾ ਕ੍ਰਿਮੇਸ਼ਨ ਗਰਾਊਂਡ ਦਾ ਸਟਾਫ ਹੈਗਾ ਜਾਂ ਕੁਝ ਹੋਰ ਇਸ ਤਰੀਕੇ ਦੇ ਜਿਹੜੇ
ਵਾਰੀਅਰਸ ਹੈਗੇ ਨੇ, ਜਿਹੜੇ ਕਰੋਨਾ ਦੇ ਨਾਲ ਕੋਵਿਡ ਦੇ ਨਾਲ ਪਿਛਲੇ ਸਾਲ ਤੋਂ ਫਾਈਟ ਕਰ ਰਹੇ ਹੈਗੇ ਨੇ, ਤੇ ਉਹਨਾਂ ਨੂੰ ਪ੍ਰੈਫਰੈਂਸ ਜ਼ਰੂਰ ਦੇਈਦਾ ਹੈਗਾ ਸੀ, ਕਿਉਂਕਿ ਉਹ ਇੱਕ ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਜ਼ਰੂਰੀ ਹੋ ਜਾਂਦਾ ਉਹਨਾਂ ਨੂੰ ਦੇਣਾ, ਕਿਉਂਕਿ ਉਹ ਇਸ ਮੁਹਿੰਮ ਦੇ ਵਿੱਚ ਸਭ ਨਾਲ ਅੱਗੇ ਹੋ ਕੇ ਆਪਣਾ ਕੰਟਰੀਬਿਊਟ ਕਰ ਰਹੇ ਹੈਗੇ ਨੇ। ਬਿਲਕੁਲ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ ਇੱਥੇ ਖੜੇ ਰਹੋ, ਅਸੀਂ ਭੈਣ ਜੀ ਨਾਲ ਵੀ ਗੱਲ ਕਰਨੀ ਹੈ, ਕਿਉਂਕਿ ਮੈਂ ਇੱਥੇ ਦੱਸ ਦਿਆਂ ਪਹਿਲੇ ਤਾਂ ਮੈਂ ਦੱਸ ਦਿਆਂ ਕਿ ਜਿਹੜੇ ਇੱਥੇ ਥਰਡ ਵੇਵ ਦੀ ਵੀ ਇਹਨਾਂ ਨੇ ਤਿਆਰੀ ਕੀਤੀ, ਅਸੀਂ ਉਹ ਸਾਰੇ ਐਸੈਟਸ ਵੀ ਦਿਖਾਵਾਂਗੇ ਵੀਰ ਜੀ ਦੇ ਨਾਲ। ਮੈਂ ਕਹਾਂਗਾ ਰਿਕੁਐਸਟ ਕਰਾਂਗਾ, ਮਗਰ ਭੈਣ ਜੀ ਨਾਲ ਗੱਲ ਜ਼ਰੂਰ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਤਕਰੀਬਨ 6-8 ਮਹੀਨੇ ਹੋ ਗਏ ਨੇ ਇੱਥੇ ਆਉਂਦੇ ਹੋਏ। ਮੈਂ ਭੈਣ ਜੀ ਨੂੰ ਹਮੇਸ਼ਾ ਕੰਮ ਲਈ ਦੌੜਦੇ ਪੱਦੇ ਦੇਖਿਆ, ਬੈਠੇ ਕਰੀ ਨਹੀਂ ਦੇਖਿਆ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਭੈਣ ਜੀ ਕੀ ਸੋਚ ਚੁੱਕੇ ਆਏ ਹੋ ਘਰੋਂ ਕਿ ਕੰਮ ਹੀ ਕਰਨਾ? ਮੈਂ ਤੁਹਾਨੂੰ ਕਦੀ ਕਿੱਥੇ ਬੈਠੇ ਹੱਦ ਤੱਕ ਰਿਲੈਕਸ ਕਰਦੇ ਨਹੀਂ ਦੇਖਿਆ, ਕਦੀ ਕੋਈ ਸਮਾਨ ਪਿਕ ਕਰ ਰਹੇ, ਕੋਈ ਸਮਾਨ ਦੇ ਰਹੇ ਹੋ, ਥਕਾਵਟ ਨਹੀਂ ਫੀਲ? ਨਹੀਂ ਵੀਰ ਜੀ, ਮੈਂ ਅਲਾਉ ਤੁਹਾਡੇ ਤੋਂ ਵੀ ਪੁੱਛ ਰਿਹਾ, ਵੀਰ ਜੀ ਤੋਂ ਨਹੀਂ ਪੁੱਛਿਆ, ਉਹਨਾਂ ਨੂੰ ਮੈਂ ਚੇਅਰ ਤੇ ਬੈਠੇ ਦੇਖਣਾ, ਤੁਹਾਨੂੰ ਨਹੀਂ। ਦੇਖੋ ਜੀ, ਅਸੀਂ ਜਿਹੜੀ ਸਾਡੀ ਯੂਨਾਈਟਿਡ ਸਿੱਖ ਐਨਜੀਓ ਹੈਗੀ ਹੈ, ਐਨਜੀਓ ਦਾ ਨਾਂ ਐਨਜੀਓ ਕਿਉਂ ਚਲਾਈ ਜਾਂਦੀ ਹੈ, ਕਿਉਂ ਬਣਾਈ ਜਾਂਦੀ ਹੈ? ਸੇਵਾ ਵਾਸਤੇ ਹੀ ਬਣਾਈ ਜਾਂਦੀ ਹੈ। ਜੇ ਅਸੀਂ ਬੈਠ ਕੇ ਕਰਨਾ ਤੇ ਅਸੀਂ ਕਿਤੇ ਹੋਰ ਵੀ ਕਰ ਸਕਦੇ ਹਾਂ, ਜੇ ਅਸੀਂ ਦਿਲੋਂ ਸੇਵਾ ਕਰਨੀ ਹੈ ਤੇ ਅਸੀਂ ਪਰਵਿੰਦਰ ਵੀਰ ਜੀ ਨਾਲ ਯੂਨਾਈਟਿਡ ਸਿੱਖ ਤੇ ਬ੍ਰਦਰ ਫॉर ਆਲ ਨਾਲ ਅਸੀਂ ਜਿਹੜੇ ਐਨਜੀਓ ਨਾਲ ਜੁੜੇ ਹਾਂ ਤੇ ਅਸੀਂ ਦਿਲ ਜਾਨ ਨਾਲ ਸੇਵਾ ਕਰ ਰਹੇ ਹਾਂ ਤੇ ਕਰਾਂਗੇ। ਜੇ ਬੈਠਣਾ ਹੀ ਤੇ ਘਰ ਵੀ ਬਹਿ ਸਕਦੇ ਹਾਂ। ਇੱਧਰ ਤੁਹਾਨੂੰ ਕੋਈ ਦਿੱਕਤਾਂ ਆਉਂਦੀਆਂ ਨੇ? ਕਿਉਂਕਿ ਇੱਕ ਲੇਡੀ ਦੇ ਤੌਰ ਤੇ ਮਾਫ ਕਰਨਾ, ਘਰ ਵੀ ਸਾਂਭਣਾ ਹੈ, ਡਿਊਟੀ ਵੀ ਸਾਂਭਣੀ ਹੈ, ਸਾਰਿਆਂ ਦਾ ਪ੍ਰੈਸ਼ਰ ਵੀ ਸੁਣਨਾ ਹੈ, ਕੋਈ ਨੁਕਸਾਨ ਹੋ ਜਾਏ, ਕੋਈ ਗੱਲ ਹੋ ਜਾਏ, ਉਹ ਪ੍ਰੈਸ਼ਰ ਬਰਡਨ ਵੀ ਤੁਹਾਡੇ ਉੱਤੇ ਹੀ ਪੈਂਦਾ ਹੈ, ਉਸ ਚੀਜ਼ ਨੂੰ ਕਿਵੇਂ ਹੈਂਡਲ ਕਰਨਾ? ਹਾਂ, ਕਦੀ ਮੈਂ ਪਰੇਸ਼ਾਨੀ 'ਚ ਹੁੰਦੀ ਹਾਂ ਜਾਂ ਕੁਝ ਚੀਜ਼ ਹੈਂਡਲ ਨਹੀਂ ਕਰ ਪਾਉਂਦੀ ਤੇ ਪਰਵਿੰਦਰ ਵੀਰ ਜੀ ਮੇਰਾ ਬਹੁਤ ਗਾਈਡ ਕਰਦੇ ਨੇ। ਅਗਰ ਜਿੱਥੇ ਮੈਂ ਥੋੜਾ ਜਿਹਾ ਕਨਫਿਊਜ਼ ਹੁੰਦੀ ਹਾਂ ਜਾਂ ਮੈਂ ਨਹੀਂ ਸੰਭਾਲ ਪਾਉਂਦੀ ਤੇ ਬਿਲਕੁਲ ਮੇਰੇ ਨਾਲ ਖੜੇ ਰਹਿੰਦੇ ਨੇ। ਬਾਕੀ ਰਹੀ ਫੈਮਿਲੀ ਦੀ ਗੱਲ, ਮੇਰੇ ਫਾਦਰ ਇਨ ਲਾਅ, ਮਦਰ ਇਨ ਲਾਅ, ਹਸਬੈਂਡ, ਉਹਨਾਂ ਦੀ ਪੂਰੀ ਸਪੋਰਟ ਹੈ ਮੇਰੇ ਨਾਲ। ਇਹ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ, ਕਿਉਂਕਿ ਇਹ ਜੋ ਉਪਰਾਲੇ ਬਹੁਤ ਜ਼ਰੂਰੀ ਨੇ। ਖਾਲੀ ਇੱਕ ਐਨਜੀਓ ਦੇ ਟੈਗ ਦੇ ਨਾਲ ਹੀ ਖਾਲੀ ਜਾਂ ਚਿਹਰੇ ਦੇ ਨਾਲ ਹੀ ਕੰਮ ਨਹੀਂ ਹੁੰਦਾ। ਮਾਫ ਕਰਨਾ, ਕਈ ਐਨਜੀਓਸ ਕਰਦੇ ਨੇ, ਅਸੀਂ ਉਹਨਾਂ ਦੇ ਉੱਤੇ ਨਹੀਂ ਜਾਂਦੇ, ਮਗਰ ਜਿਸ ਜਗ੍ਹਾ ਤੋਂ ਤੇ ਅਸੀਂ ਮੌਜੂਦ ਹੈ ਕਿ ਯੂਨਾਈਟਿਡ ਸਿੱਖ, ਆਪਾਂ ਦੁਆਰਾ ਪਰਵਿੰਦਰ ਜੀ ਨੇ ਚੜ੍ਹਨਾ। ਪਰਵਿੰਦਰ ਜੀ, ਤੁਹਾਡੇ ਨਾਲ ਜਿਸ ਟਾਈਮ ਥੋੜ੍ਹੇ ਦਿਨ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਕਿਹਾ ਸੀ ਥਰਡ ਵੇਵ ਦੀ ਤਿਆਰੀ ਹੈ, ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੈਗੇ? ਅਸੀਂ ਤਾਂ ਕੋਸ਼ਿਸ਼ ਕਰਨਾ ਗੁਰੂ ਸਾਹਿਬ ਕਰਨ ਥਰਡ ਵੇਵ ਆਏ ਨਾ, ਮਗਰ ਅਗਰ ਆ ਜਾਏ ਤਾਂ ਤੁਹਾਡੇ ਵੱਲੋਂ ਕੀ ਉਹਦੀ ਤਿਆਰੀ ਹੈ? ਇਹ ਵੀ ਜੀ ਮੈਂ ਸੰਗਤ ਨੂੰ ਇਹ ਦੱਸਣਾ ਚਾਹਾਂਗਾ ਕਿ ਵਾਹਿਗੁਰੂ ਅੱਗੇ ਅਰਦਾਸ ਤੇ ਇਹੀ ਹੈਗੀ ਕਿ ਥਰਡ ਵੇਵ ਨਾ ਆਏ ਕਿਸੇ ਵੀ ਲੈਵਲ ਤੇ। ਪਰ ਅਗਰ ਅਸੀਂ ਸਾਨੂੰ ਥਰਡ ਵੇਵ ਕਿੱਥੇ ਆਂਦੀ ਹੈਗੀ ਹੈ ਤੇ ਅਸੀਂ ਸੈਕੰਡ ਵੇਵ ਤੋਂ ਬਹੁਤ ਸਾਰੇ ਲੈਸਨ ਲਰਨਡ ਹੈਗੇ ਨੇ ਸਾਡੇ ਵਾਸਤੇ, ਕਿਉਂਕਿ ਉਸ ਟਾਈਮ ਇਹ ਹੈਗਾ ਸੀ ਕਿ ਇੱਕ ਤਰ੍ਹਾਂ ਨਾਲ ਤਰਾਈ ਮੱਚੀ ਹੋਈ ਸੀ ਕਿ ਲੋਕਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਸਨ, ਕੰਸਨਟ੍ਰੇਟਰਸ ਨਹੀਂ ਮਿਲ ਰਹੇ ਸਨ, ਵੈਂਟੀਲੇਟਰਸ ਦੀ ਰਿਕੁਆਇਰਮੈਂਟ ਸਨ, ਵੈਂਟੀਲੇਟਰਸ ਨਹੀਂ ਅਵੇਲੇਬਲ। ਹਸਪੀਟਲ ਵਾਲੇ ਵੀ ਕਹਿੰਦੇ ਸਨ ਜੀ ਆਪਣਾ ਗੈਸ ਸਿਲੰਡਰ, ਆਕਸੀਜਨ ਸਿਲੰਡਰ ਲੈ ਕੇ ਆਓਗੇ ਤੇ ਤਾਂ ਅਸੀਂ ਐਡਮਿਸ਼ਨ ਦੇਵਾਂਗੇ। ਤੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਥਰਡ ਵੇਵ ਦੇ ਵਾਸਤੇ ਅਸੀਂ ਤਿਆਰੀ ਕੀਤੀ ਹੈ। ਮੈਂ ਆਪ ਜੀ ਨੂੰ ਦਿਖਾਣਾ ਚਾਹਾਂਗਾ। ਅਸੀਂ ਮੈਂ ਬਲਕਿ ਰਿਕੁਐਸਟ ਕਰਨ ਨਹੀਂ ਲੱਗਾ ਸੀ, ਜੋ ਤੁਸੀਂ ਉਹ ਗੱਲ ਕਰਤੀ ਕਿ ਜਿਹੜਾ ਸਾਡੇ ਵੱਲੋਂ ਸਟਾਕ ਕੀਤਾ ਗਿਆ ਯੂਨਾਈਟਿਡ ਸਿੱਖ ਦੇ ਵੱਲੋਂ, ਆਪਾਂ ਜ਼ਰੂਰ ਦਿਖਾਈਏ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ, ਤੁਸੀਂ ਦੇਖੋ ਕਿ ਜਿਹੜਾ ਹੈਗਾ ਆਕਸੀਜਨ ਸਿਲੰਡਰਸ ਜਿਹੜੇ ਹੈਗੇ ਨੇ ਅਸੀਂ ਆਲਰੇਡੀ ਸਟੋਰ ਕੀਤੇ ਹੋਏ ਹੈਗੇ ਨੇ। ਅਗਰ ਥਰਡ ਵੇਵ ਆਂਦੀ ਹੈਗੀ ਤੇ ਅਸੀਂ ਥਰਡ ਵੇਵ ਦੇ ਵਿੱਚ ਅਸੀਂ ਆਕਸੀਜਨ ਸਿਲੰਡਰਸ ਜਿਹੜਾ ਹੈਗਾ ਘਰੋਂ ਘਰੀ ਜਿਹੜਾ ਹੈਗਾ ਪੇਸ਼ੈਂਟ ਨੂੰ ਪਹੁੰਚਾ ਸਕੀਏ। ਨਾਲ ਹੀ ਆਕਸੀਜਨ ਕੰਸਨਟ੍ਰੇਟਰਸ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੇ ਇਹ ਸਾਡੇ ਕੋਲ ਅੱਛਾ ਸਟਾਕ ਅਸੀਂ ਜਿਹਨੂੰ ਕਹਿ ਸਕਦੇ ਹਾਂ ਕਲੈਕਟ ਕੀਤਾ ਹੋਇਆ। ਅਸੀਂ ਸਾਰਾ ਜਿਹੜਾ ਹੈਗਾ ਆਪਣੇ ਜਿਤਨੇ ਵੀ ਡੋਨਰਸ ਹੈਗੇ ਨੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਥੈਂਕ ਯੂ ਕਹਿਣਾ ਚਾਹਾਂਗੇ ਕਿ ਜਿਨ੍ਹਾਂ ਨੇ ਆਪਣਾ ਹਿੱਸਾ ਪਾ ਕੇ, ਦਸਵੰਧ ਪਾ ਕੇ ਜਿਹੜਾ ਹੈਗਾ ਯੂਨਾਈਟਿਡ ਸਿੱਖਸ ਨੂੰ ਹੌਸਲਾ ਅਫਜ਼ਾਈ ਕੀਤੀ ਹੈਗੀ ਕਿ ਉਹ ਸਾਡੇ ਜਿਹੜੇ ਵੀ ਕੰਮ ਦੇਖ ਕੇ ਸਾਨੂੰ ਇਸ ਚੀਜ਼ ਡੋਨੇਸ਼ਨਸ ਦਿੰਦੇ ਹੈਗੇ ਤੇ ਅਸੀਂ ਚਾਹੁੰਦੇ ਹੈਗੇ ਕਿ ਜਿਹੜੀ ਵੀ ਇੱਕ ਪਾਈ ਸਾਡੇ ਕੋਲ ਆਂਦੀ ਹੈਗੀ ਹੈ ਉਹਨੂੰ ਅਸੀਂ ਸਕਾਰਥੇ ਤੌਰ ਤੇ ਅੱਛੇ ਢੰਗ ਨਾਲ ਜਿਹੜਾ ਹੈਗਾ ਵਰਤੋਂ ਕਰ ਸਕੀਏ ਉਹਨਾਂ ਦੀ। ਤੇ ਅਸੀਂ ਇਹੀ ਰਿਕੁਐਸਟ ਕਰਾਂਗੇ ਸੰਗਤ ਅੱਗੇ, ਡੋਨਰਸ ਅੱਗੇ ਕਿ ਜਿਹੜਾ ਹੈਗਾ ਤੁਹਾਡੇ ਹੀ ਜਿਹੜੇ ਹੈਗੇ ਦਸਵੰਧ ਦੇ ਕਰਕੇ ਹੀ ਸਾਡੇ ਵਰਗੀਆਂ ਸੰਸਥਾਵਾਂ ਚੱਲਦੀਆਂ ਹੈਗੇ ਤੇ ਅਸੀਂ ਚਾਹਾਂਗੇ ਕਿ ਜਿਹੜਾ ਹੈਗਾ ਸਾਡੇ ਨਾਲ ਮੋਢਾ ਜੋੜ ਕੇ ਜਿੰਨੇ ਵੀ ਸੰਗਤ ਰੂਪ ਵਿੱਚ ਜਾਂ ਆਪਣਾ ਦਸਵੰਧ ਆਪਣਾ ਸਫਲਾ ਕਰਨਾ ਚਾਹੁੰਦੇ ਨੇ ਉਹ ਸਾਨੂੰ ਜਿਹੜਾ ਹੈਗਾ ਸਪੋਰਟ ਕਰਦੇ ਰਹਿਣ। ਮੈਂ ਤੁਹਾਨੂੰ ਦੂਸਰੇ ਰੂਮ ਵਿੱਚ ਵੀ ਦਿਖਾਵਾਂਗਾ, ਸਾਡੇ ਕੋਲ ਸਟੋਰੇਜ ਜਿਹੜੀ ਹੈਗੀ ਹੈ। ਸੰਗਤ ਜੀ, ਅਸੀਂ ਤੁਹਾਨੂੰ ਰੈਗੂਲਰ ਕਵਰੇਜ ਦਿਖਾ ਰਹੇ ਹਾਂ ਯੂਨਾਈਟਿਡ ਸਿੱਖਸ ਦੇ ਤਿਲਕ ਨਗਰ ਕਮਿਊਨਿਟੀ ਸੈਂਟਰ ਦੇ ਆਫਿਸ ਦੇ ਵਿਚਕਾਰ, ਔਰ ਜਿਹੜੀ ਸਟੋਰੇਜ ਕੀਤੀ ਜਾ ਰਹੀ ਹੈਗੀ ਹੈ ਥਰਡ ਵੇਵ ਦੀ। ਮੈਂ ਕਹਾਂਗਾ ਇੱਕ ਵਾਰ ਆਪਾਂ ਤੁਹਾਨੂੰ ਉਹ ਵੀ ਦਿਖਾਈਏ, ਸਿਲੰਡਰ ਔਰ ਜਿਹੜੇ ਕਨਸਟੀਟੇਟਰਸ ਹੈਗੇ ਸਨ। ਉਹਦੇ ਇਲਾਵਾ ਇਹ ਸੈਕਿੰਡ ਰੂਮ ਹੈ ਜਿਹੜਾ ਪੂਰਾ ਇਸ ਵੇਲੇ ਆਕੂਪਾਈਡ ਹੈ, ਭਰਿਆ ਹੋਇਆ ਹੈਗਾ। ਤੁਹਾਡੇ ਸਾਹਮਣੇ ਆਕਸੀਜਨ ਕੈਨੂਲਾ ਜਿਹੜੀ ਆਈ ਥਿੰਕ ਪਾਈਪਸ ਵਗੈਰਾ ਹੁੰਦੀਆਂ ਨੇ, ਉਹ ਮੈਂ ਸਾਰੀ ਡਿਟੇਲ ਸਾਹਿਬ ਪਰਵਿੰਦਰ ਸਿੰਘ ਤੋਂ ਜ਼ਰੂਰ ਲਵਾਂਗਾ। ਪਰਵਿੰਦਰ ਸਿੰਘ ਦੀ ਸਟੋਰੇਜ ਕਿੱਦੀ ਕੀਤੀ ਗਈ ਹੈ? ਦੇਖੋ ਜੀ, ਇਹ ਤੇ ਆਕਸੀਜਨ ਕੰਸਨਟ੍ਰੇਟਰਸ ਹੈਗੇ ਨੇ, ਇਹ
ਸਾਡੇ ਕੋਲ ਜਿਹੜੇ ਹੈਗੇ ਬਾਈਪੈਪਸ ਮਸ਼ੀਨ ਸੀਗੇ। ਬਾਈਪੈਪਸ ਮਸ਼ੀਨਸ ਮਤਲਬ ਜਿਹੜੇ ਸਮਾਲ ਵੈਂਟੀਲੇਟਰਸ ਹੈਗੇ ਜਿਹੜੇ ਅਸੀਂ ਹਸਪੀਟਲਸ ਨੂੰ ਵੀ ਫੈਸਿਲਿਟੇਟ ਕਰਦੇ ਹੈਗਾ। ਨਾਲ ਦੇ ਨਾਲ ਅਗਰ ਘਰ ਦੇ ਵਿੱਚ ਕਿਸੇ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈਗੀ ਹੈ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ, ਪਰ ਵਿਦ ਦਿਸ ਰਿਕੁਐਸਟ ਕਿ ਸਾਡੇ ਕੋਲ ਉਹਨਾਂ ਕੋਲ ਜਿਹੜਾ ਹੈਗਾ ਮੈਡੀਕਲ ਓਪੀਨੀਅਨ ਹੋਏ, ਡਾਕਟਰਸ ਦੀ ਅਵੇਲੇਬਿਲਿਟੀ ਉਹਨਾਂ ਕੋਲ ਹੋਏ, ਨਰਸਿੰਗ ਸਟਾਫ ਹੋਏ, ਕਿਉਂਕਿ ਇਹ ਸਰਟੀਫਾਈਡ ਹੋਣ ਹਸਪੀਟਲ। ਹਾਂਜੀ, ਤੇ ਉਹ ਕੋਈ ਵੀ ਬੰਦਾ ਆਪਣੇ ਆਪ ਨੂੰ ਇਹਨਾਂ ਇਕਵਿਪਮੈਂਟਸ ਨੂੰ ਆਪਰੇਟ ਨਹੀਂ ਕਰ ਸਕਦਾ ਕਿਉਂਕਿ ਥੀਸ ਆਰ ਡੈਲੀਕੇਟ ਇਕਵਿਪਮੈਂਟ ਔਰ ਕੋਈ ਵੀ ਅਣਗਹਿਲੀ ਕਿਸੇ ਦੀ ਜਾਨ ਦੇ ਉੱਤੇ ਬਣ ਸਕਦੀ ਹੈ। ਤੇ ਇਸ ਕਰਕੇ ਸਾਨੂੰ ਹੁੰਦਾ ਕਿ ਜਦ ਤੱਕ ਕੋਈ ਨਰਸਿੰਗ ਕੇਅਰਿੰਗ ਸਟਾਫ ਉਹਨਾਂ ਕੋਲ ਘਰ ਦੇ ਵਿੱਚ ਅਵੇਲੇਬਲ ਨਾ ਹੋ ਤਾਂ ਤੱਕ ਅਸੀਂ ਇਹ ਚੀਜ਼ਾਂ ਜਿਹੜੀ ਹੈਗੀਆਂ ਉਹਨਾਂ ਨੂੰ ਘਰ ਯੂਜ਼ ਕਰਨ ਵਾਸਤੇ ਵੀ ਨਹੀਂ ਦਿੰਦੇ ਹੈਗੇ। ਤੇ ਅਸੀਂ ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੀ ਸੈਕਿੰਡ ਵੇਵ ਦੇ ਵਿੱਚ ਸਾਡੇ ਕੋਲ ਕਾਟ ਸੀ ਅਸੀਂ ਉਸ ਨੂੰ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਗਰ ਵਾਹਿਗੁਰੂ ਨਾ ਕਰੇ ਥਰਡ ਵੇਵ ਆਂਦੀ ਹੈਗੀ ਹੈ ਤੇ ਅਸੀਂ ਉਹਨੂੰ ਹੈਂਡਲ ਪ੍ਰੋਪਰਲੀ ਕਰ ਸਕੇ, ਜਿਹੜੀ ਅਸੀਂ ਸੈਕਿੰਡ ਵੇਵ ਨੂੰ ਨਹੀਂ ਹੈਂਡਲ ਕਰ ਸਕੇ ਸੀ। ਤੇ ਔਰ ਉਸ ਕਾਰਨ ਬਹੁਤ ਸਾਰੀ ਡੈਥ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਸਨ। ਸਾਡੀ ਯੂਨਾਈਟਿਡ ਸਿਕਸ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈਗੀ ਹੈ ਟੀਮ ਦੇ ਉੱਤੇ ਕਿ ਉਸ ਦੌਰਾਨ ਵੀ ਅਸੀਂ ਜਿਹੜਾ ਹੈਗਾ ਮੋਰਚਰੀ ਵੈਨ ਦੀ ਫੈਸਿਲਿਟੀਜ਼ ਅਸੀਂ ਕੰਟੀਨਿਊ ਰੱਖੀਆਂ ਸਨ। ਤੇ ਸਾਡੇ ਡਾਇਰੈਕਟਰ ਹੈਗੇ ਸਰਦਾਰ ਪ੍ਰੀਤਮ ਸਿੰਘ ਜੀ ਜਿਹੜਾ ਹੈਗਾ ਉਸ ਦੌਰਾਨ ਉਹਨਾਂ ਨੇ ਜਿਹੜਾ ਹੈਗਾ ਆਪਣੀ ਟੀਮ ਦੇ ਨਾਲ ਦਿਨ ਰਾਤ ਇੱਕ ਕੀਤੀ ਰੱਖਿਆ ਗਿਆ ਔਰ ਸਾਰਾ ਦਾ ਸਾਰਾ ਜਿਹੜਾ ਹੈਗਾ ਮੋਰਚਰੀ ਦਾ ਔਰ ਕ੍ਰੀਮੇਸ਼ਨਸ ਦਾ ਜਿਹੜਾ ਪ੍ਰੋਜੈਕਟ ਹੈਗਾ ਸੀ ਉਹਨਾਂ ਨੇ ਸਿੰਗਲ ਹੈਂਡਡਲੀ ਇਸ ਚੀਜ਼ ਨੂੰ ਬਖੂਬੀ ਨਿਭਾਇਆ ਹੈਗਾ। ਤਕਰੀਬਨ ਅਸੀਂ ਕਹਿ ਸਕਦੇ ਹੈਗੇ ਹਾਂ ਕਿ 750 800 ਜਿਹੜੇ ਹੈਗੇ ਕ੍ਰੀਮੇਸ਼ਨ ਸਾਡੀ ਟੀਮ ਨੇ ਜਿਹੜਾ ਹੈਗਾ ਸਰਦਾਰ ਪ੍ਰੀਤਮ ਸਿੰਘ ਜੀ ਉਹਨਾਂ ਨੇ ਜਿਹੜੇ ਹੈਗੇ ਕਰਵਾਏ ਹੈਗੇ। ਉਹਦੇ ਕਈ ਵਾਰੀ ਬੜੀ ਦੁਖਦਾਈ ਚੀਜ਼ਾਂ ਸਾਨੂੰ ਦੇਖਣ ਨੂੰ ਸੁਣਨ ਨੂੰ, ਕਿਉਂਕਿ ਇਹ ਇੱਕ ਐਸਾ ਸਮਾਂ ਸੀ ਕਿ ਉਸ ਵਕਤ ਕੋਈ ਵੀ ਬੰਦਾ ਆਪਣਾ ਫੈਮਿਲੀ ਵਾਲਾ ਵੀ ਸਪੋਰਟ ਕਰਨ ਨੂੰ ਤਿਆਰ ਨਹੀਂ ਸੀ, ਉਹ ਵੀ ਬਾਡੀ ਨੂੰ ਜਿਹੜਾ ਹੈਗਾ ਕ੍ਰੀਮੇਟ ਕਰਨ ਵਾਸਤੇ ਜਾਣ ਨੂੰ ਤਿਆਰ ਨਹੀਂ ਸੀ। ਤੇ ਉਹ ਸਾਡੇ ਵੀਰ ਜਿਹੜੇ ਹੈਗੇ ਉਹਨਾਂ ਨੇ ਇਕੱਲੇ ਜਾ ਕੇ ਜਿਹੜਾ ਹੈਗਾ 2 ਬੰਦੇ ਵੀ ਜਿਹੜਾ ਹੈਗਾ ਇੱਕ ਬਾਡੀ ਨੂੰ ਕ੍ਰੀਮੇਟ ਕਰਨ ਵਾਸਤੇ ਜਾਂਦੇ ਸਨ, ਕਿਉਂਕਿ ਉਸ ਵਕਤ ਦਿਨ ਦੀਆਂ 20 25 ਕਾਲ ਸਾਡੇ ਕੋਲ ਆਉਂਦੀਆਂ ਹੈਗੀਆਂ ਸਨ ਕਿ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਉਸ ਦੌਰਾਨ ਕ੍ਰੀਮੇਸ਼ਨ ਬੜਾ ਮਾੜਾ ਸਮਾਂ ਅਸੀਂ ਵੀ ਕਵਰੇਜ ਕੀਤਾ ਹੈਗਾ। ਇੰਦਰਾਪੁਰਮ ਦੀ ਡਾਕੂਮੈਂਟਰੀ ਜਿਹੜੀ ਵਰਲਡ 'ਚ ਕਹੀਏ ਬੜੇ ਵੱਡੇ ਲੈਵਲ ਤੇ ਕਰੋੜਾਂ ਦੀ ਗਿਣਤੀ ਦੇ ਅੰਦਰ ਸਾਡੀ ਉਹ TV84 ਦੀ ਐਕਸਕਲੂਸਿਵ ਡਾਕੂਮੈਂਟਰੀ ਜਿਹੜੀ ਦਾਸ ਨੇ ਖੁਦ ਇੰਦਰਾਪੁਰਮ ਦੇ ਆਕਸੀਜਨ ਲੰਗਰ ਦੀ ਸ਼ੂਟ ਕੀਤੀ ਸੀ। ਉਸ ਸਮੇਂ ਨੂੰ ਅਗਰ ਅਸੀਂ ਯਾਦ ਕਰਨਾ ਤੇ ਅੱਜ ਵੀ ਸਾਡੇ ਰੋਂਗਟੇ ਖੜੇ ਹੁੰਦੇ ਨੇ ਕਿ ਫੈਮਿਲੀ ਦੇ ਅੰਦਰ ਅਗਰ ਘਰ ਦੇ ਬੰਦੇ ਦੀ ਡੈਥ ਹੋਈ ਹੈਗੀ ਹੈ ਤੇ ਘਰ ਦੇ ਜੀ ਸੰਸਕਾਰ ਕਰਨ ਤੋਂ ਕਤਰਾਉਂਦੇ ਸਨ ਕਿ ਕਿੱਥੇ ਬਿਮਾਰੀ ਸਾਨੂੰ ਨਾ ਲੱਗ ਜਾਏ। ਅਸੀਂ ਉਹ ਭਿਆਨਕ ਸਮਾਂ ਵੀ ਦੇਖਿਆ। ਤੇ ਇੱਕ ਚੀਜ਼ ਮੈਂ ਤੁਹਾਡੇ ਤੋਂ ਹੁਣ ਜ਼ਰੂਰ ਪੁੱਛਾਂਗਾ ਕਿਉਂਕਿ ਇਸ ਦੇ ਆਊਟ ਆਫ ਦਾ ਵੇ ਅਗਰ ਅਸੀਂ ਗੱਲ ਕਰਦੇ ਹਾਂ ਦਿੱਲੀ ਗਵਰਨਮੈਂਟ ਦੇ ਨਾਲ ਅਸੀਂ ਐਸੋਸੀਏਟਡ ਤੁਹਾਨੂੰ ਕਾਲਸ ਵੀ ਆਉਂਦੀਆਂ ਹੋਣਗੀਆਂ ਜਿਸ ਵੇਲੇ ਉਸ ਸਮੇਂ ਦੀ ਮੈਂ ਗੱਲ ਕਰ ਰਿਹਾ ਕਿ ਤੁਹਾਡੇ ਕੋਲ ਸਿਲੰਡਰਸ ਅਗਰ ਫਰਜ਼ ਕਰੋ 20 ਹੈਗੇ ਨੇ, ਤੁਹਾਡੇ ਅੱਗੇ 50 ਬੰਦੇ ਪਰੇਸ਼ਾਨ ਨੇ, ਤੁਹਾਨੂੰ ਮਿਨਿਸਟਰਾਂ ਦੇ ਫੋਨ ਵੀ ਆ ਰਹੇ ਨੇ, ਲੋਕਲ MLAs ਦੇ ਵੀ ਆ ਰਹੇ ਨੇ, ਸਿਫਾਰਸ਼ੀ ਦੋਸਤਾਂ ਦੇ ਵੀ ਫੋਨ ਆ ਰਹੇ ਨੇ। ਉਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਦੇ ਹੋ ਕਿਉਂਕਿ ਜ਼ਿੰਦਗੀ ਸਭ ਦੀ ਜ਼ਰੂਰੀ ਹੈ, ਉਹ ਚੀਜ਼ ਵੀ ਤੁਹਾਨੂੰ ਫੇਸ ਕਰਨੀ ਪੈਂਦੀ ਹੋਏਗੀ। ਬਿਲਕੁਲ ਜੀ ਬਿਲਕੁਲ, ਇਹ ਚੀਜ਼ ਤੇ ਬੜੀ ਕਾਮਨ ਹੈਗੀ ਹੈ, ਸਾਨੂੰ ਸਾਰਿਆਂ ਨੂੰ ਬੜੇ ਮਤਲਬ ਕਿ ਕਹਿ ਸਕਦੇ ਹਾਂ ਕਿ ਬਹੁਤ ਫੇਸ ਕਰਨੀ ਪਈ ਉਸ ਦੌਰਾਨ, ਕਿਉਂਕਿ ਸਾਡੇ ਕੋਲ ਜਿਤਨੀ ਉਸ ਵਕਤ ਫੈਸਿਲਿਟੀਜ਼ ਹਨ ਸਾਨੂੰ ਪਤਾ ਹੈਗਾ ਜਿਹੜਾ ਇੱਕ ਸਿਲੰਡਰ ਅਸੀਂ ਅੱਜ ਦੀ ਡੇਟ 'ਚ 4 ਜਾਂ 5,000 ਦੇ ਵਿੱਚ ਪਰਚੇਜ਼ ਕਰ ਰਹੇ ਹਾਂ, ਉਸ ਵਕਤ ਬਲੈਕ ਮਾਰਕੀਟਿੰਗ ਵੀ ਸਾਰਿਆਂ ਨੂੰ ਪਤਾ ਕਿ ਬਲੈਕ ਮਾਰਕੀਟਿੰਗ ਦਾ ਟਾਈਮ ਹੈਗਾ ਸੀ ਜਿਹੜਾ ਹੈਗਾ ਹਰ ਬੰਦਾ ਮਤਲਬ ਉਸ ਭਿਆਨਕ ਸਮੇਂ ਦੇ ਵਿੱਚ ਵੀ ਮੁਨਾਫਾਖੋਰੀ ਦੇ ਚੱਕਰ ਵਿੱਚ ਪਿਆ ਹੋਇਆ ਸੀ। ਅਸੀਂ 20 ਹਜ਼ਾਰ ਦੇ ਵੀ ਸਿਲੰਡਰ ਉਸ ਵਕਤ ਸਾਨੂੰ ਅਗਰ ਕਿਸੇ ਦੀ ਜਾਨ ਬਚਾਉਣ ਵਾਸਤੇ ਸਾਨੂੰ ਉਹ ਉਪਰਾਲਾ ਵੀ ਕਰਨਾ ਪਿਆ ਤੇ ਅਸੀਂ ਉਸ ਤੋਂ ਵੀ ਨਹੀਂ ਗੁਰੇਜ਼ ਕੀਤੀ ਹੈਗੀ। ਸਾਡੀ ਪੂਰੀ ਟੀਮ ਇੰਡੀਆ ਚੈਪਟਰ ਨੇ ਪਲੱਸ ਸਾਨੂੰ ਜਿਹੜਾ ਇੰਟਰਨੈਸ਼ਨਲ ਚੈਪਟਰ ਦੀ ਪੂਰੀ ਸਪੋਰਟ ਹੈਗੀ ਸੀ, ਉਹਨਾਂ ਨੇ ਕਿਹਾ ਕਿ ਨਹੀਂ ਅਗਰ ਇੱਕ ਜਾਨ ਵੀ ਯੂਨਾਈਟਿਡ ਸਿਕਸ ਦੀ ਟੀਮ ਬਚਾ ਸਕਦੀ ਹੈ ਤੇ ਸਾਡਾ ਫਰਜ਼ ਹੈਗਾ ਕਿ ਅਸੀਂ ਉਸ ਜਾਨ ਨੂੰ ਬਚਾਈਏ। ਤੇ ਅਸੀਂ ਸਾਨੂੰ SDM ਆਫਿਸ ਤੱਕ ਤੋਂ ਕਾਲਸ ਆਉਂਦੀਆਂ ਰਹੀ ਹੈਗੀਆਂ ਕਿ ਅਗਰ ਤੁਹਾਡੇ ਕੋਲ ਕੋਈ ਫੈਸਿਲਿਟੀ ਅਵੇਲੇਬਲ ਤਾਂ ਸਾਨੂੰ ਜ਼ਰੂਰ ਪ੍ਰੋਵਾਈਡ ਕਰਵਾਈ ਜਾਏ। ਤੇ ਸਾਡਾ ਉਹੀ ਕੋਸ਼ਿਸ਼ ਹੁੰਦੀ ਸੀ ਕਿ ਸਾਡੇ ਕੋਲ ਜਿਹੜਾ ਡਾਇਰੈਕਟ ਕੋਈ ਪੇਸ਼ੈਂਟ ਹੈਗਾ ਫਸਟ ਪ੍ਰਾਇੋਰਟੀ ਅਸੀਂ ਸਾਡੀ ਹੈਗੀ ਕਿ ਉਹਨਾਂ ਨੂੰ ਅਗਰ ਸਾਡੇ ਕੋਲ ਕੁਝ ਫੈਸਿਲਿਟੀਜ਼ ਅਵੇਲੇਬਲ ਹੋ ਅਸੀਂ ਹਰ ਇੱਕ ਨੂੰ, ਚਾਹੇ ਉਹ ਦਿੱਲੀ ਗਵਰਨਮੈਂਟ ਦੇ ਥਰੂ ਕਿਸੇ ਨੇ ਰਿਕੁਐਸਟ ਭੇਜੀ ਜਾਂ SDM ਕਿਸੇ ਨੇ ਵੀ ਭੇਜੀ ਹੈਗੀ, ਚਾਹੇ ਸੈਂਟਰ ਤੋਂ ਹੈ ਕੋਈ ਵੀ ਸਾਨੂੰ ਅਪਰੋਚ ਕਰਦਾ, ਅਗਰ ਸਾਡੇ ਕੋਲ ਫੈਸਿਲਿਟੀ ਹੈਗੀ ਅਸੀਂ ਜ਼ਰੂਰ ਪ੍ਰੋਵਾਈਡ ਕਰਾਈ ਹੈਗੀ। ਬਿਲਕੁਲ ਸੰਦੀਪ, ਜਿਸ ਤਰੀਕੇ ਨਾਲ ਸਾਹਿਬ ਪਰਵਿੰਦਰ ਸਿੰਘ ਨੇ ਦੱਸਿਆ ਕਿ ਬਲਕ ਦੇ ਅੰਦਰ 20 ਹਜ਼ਾਰ ਰੁਪਏ ਦਾ ਸਿਲੰਡਰ ਵੀ ਇੱਕ ਟਾਈਮ ਤੇ ਇਹਨਾਂ ਨੇ ਪਰਚੇਜ਼ ਕੀਤਾ ਔਰ ਮੈਂ ਖੁਦ ਗਵਾਹ ਹੈਗਾ ਕਿ ਇੱਕ ਇੰਡੀਵਿਜੂਅਲ ਪੇਸ਼ੈਂਟ ਨੂੰ ਵੀ ਲੱਖ ਰੁਪਏ ਖਾਲੀ ਸਿਲੰਡਰ ਆਕਸੀਜਨ ਦੀ ਗੱਲ ਤੇ ਛੱਡ ਦਈਏ ਇੱਕ ਖਾਲੀ ਸਿਲੰਡਰ ਵੀ ਲੱਖ ਰੁਪਏ ਦਾ ਪਰਚੇਜ਼ ਕੀਤਾ ਹੈ ਜਿਹਦੀ ਰੌ ਕਾਸਟ ਜਿਹੜੀ ਹੈਗੀ 3 ਤੋਂ 5 ਹਜ਼ਾਰ ਦੇ ਵਿਚਕਾਰ ਮੰਨੀ ਜਾਂਦੀ ਹੈ। ਔਰ ਸਿਰਫ ਇੱਕ ਚੀਜ਼ ਜਿਹੜੀ ਫਕਰ ਨਾਲ ਅਸੀਂ ਕਹਿੰਦੇ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਇਹ ਤਾਜ ਬਖਸ਼ਿਆ ਇਹ ਪਾਗ ਵਾਲਿਆਂ ਨੇ ਹੀ ਫ੍ਰੀ ਆਕਸੀਜਨ ਦਾ ਲੰਗਰ ਉਸ ਵੇਲੇ ਵੰਡਿਆ ਜਿਸ ਵੇਲੇ ਸਰਕਾਰਾਂ ਫੇਲ ਸੀ
ਪੂਰਾ ਐਡਮਿਨਿਸਟ੍ਰੇਸ਼ਨ ਫੇਲ ਸੀ ਤੇ ਸਿਰਫ ਇੱਕ ਸਿੱਖ ਕਮਿਊਨਿਟੀ ਹੈਗੀ ਸੀ ਜਿਹੜੀ ਸੇਵਾ ਨਿਭਾ ਰਹੀ ਸੀ, ਲੋਕਾਂ ਦੀ ਜਾਨ ਬਚਾ ਰਹੀ ਸੀ। ਔਰ ਯੂਨਾਈਟਿਡ ਸਿੱਖਸ ਕਹਿ ਸਕਦੇ ਹੈਗੇ ਕਿ ਪੱਗ ਵਾਲਿਆਂ ਦੀ ਸਿੱਖਾਂ ਦੀ ਇੱਕ ਸਰਵੋੱਚ ਸੰਸਥਾ NGO ਦੇ ਤੌਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੀ ਹੈ ਤੇ ਇੱਕ ਫਖਰ ਮਹਿਸੂਸ ਹੁੰਦਾ ਇੱਕ ਸਿੱਖ ਹੋਣ ਦੇ ਨਾਤੇ ਔਰ ਇੱਕ ਇੰਡੀਵਿਜੂਅਲ NGO ਦੇ ਤੌਰ ਦੇ ਉੱਤੇ ਕਿ ਆਪਾਂ ਲੋਕਾਂ ਦੀ ਜਾਨਾਂ ਬਚਾਈਆਂ। ਦੇਣ ਵਾਲਾ ਤੇ ਪਾਤਸ਼ਾਹ, ਮਗਰ ਇੱਕ ਸੇਵਾ ਕਰਕੇ ਕੀ ਮਹਿਸੂਸ ਹੁੰਦਾ? ਬਿਲਕੁਲ ਵੀ ਜੀ, ਮਤਲਬ ਕਿ ਇਹ ਪਿਛਲੇ 2 ਸਾਲ ਦਾ ਸਮਾਂ ਜਿਹੜਾ ਹੈਗਾ ਨਾ, ਇਹ ਸਾਡੀ ਸਿੱਖ ਹਿਸਟਰੀ ਦੇ ਵਿੱਚ ਇਹ ਯਾਦਗਾਰ ਦੇ ਤੌਰ ਤੇ ਮਤਲਬ ਕਿ ਹੈ। ਘਟਨਾਵਾਂ ਐਸੀਆਂ ਸਨ ਜਿਹੜੀਆਂ ਨਹੀਂ ਸਾਨੂੰ ਰਿਕਗਨਾਈਜ਼ ਕਰਨੀਆਂ ਚਾਹੀਦੀਆਂ, ਯਾਦ ਰੱਖਣੀਆਂ ਚਾਹੀਦੀਆਂ। ਪਰ ਸਿੱਖ ਹਿਸਟਰੀ ਇਸ ਕਰਕੇ ਵੀ ਯਾਦ ਰੱਖੇ, ਸਿੱਖਾਂ ਨੂੰ ਯਾਦ ਕਰਨਗੇ, ਪੂਰੀ ਕੌਮ ਨੂੰ, ਦੁਨੀਆ ਵਾਲੇ, ਕਿਉਂਕਿ ਉਸ ਦੌਰਾਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਰਕਾਰਾਂ ਫੇਲ ਸਨ, ਐਡਮਿਨਿਸਟ੍ਰੇਸ਼ਨ ਫੇਲ ਸੀ, ਸਿੱਖਾਂ ਨੇ ਜਿਹੜੇ ਹੈਗੇ ਇਹ ਲੰਗਰ ਜਿਹੜੇ ਵੈਸੇ ਲੰਗਰ ਵਾਸਤੇ ਮਸ਼ਹੂਰ ਸਨ, ਪਰ ਉਹਨਾਂ ਨੇ ਇਸ ਦੌਰਾਨ ਵੀ ਜਿਹੜਾ ਹੈਗਾ ਆਕਸੀਜਨ ਦੇ ਲੰਗਰ ਲਗਾ ਕੇ ਜਿਹੜੀ ਸੇਵਾ ਕੀਤੀ ਹੈਗੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਆਕਸੀਜਨ ਲੰਗਰ ਟੈਗ ਬਣ ਗਿਆ, ਸਿੱਖਾਂ ਦੇ ਨਾਲ ਹੀ ਜੁੜਿਆ ਕਿਸੇ, ਜਦਕਿ ਇੱਕ ਰੈੱਡ ਕਰਾਸ ਸੰਸਥਾ, ਮੈਂ ਵੀ ਦੱਸ ਦਿਆਂ, ਵਰਲਡ ਦੇ ਅੰਦਰ ਇੱਕ ਰੈੱਡ ਕਰਾਸ ਸੰਸਥਾ ਐਸੀ ਹੈ ਜਿਹੜੀ ਪੂਰੇ ਵਰਲਡ 'ਚ ਮਸ਼ਹੂਰ ਹੈ, ਮਗਰ ਤੁਸੀਂ ਚਾਹੇ ਗੂਗਲ ਸਰਚ ਕਰਕੇ ਦੇਖ ਲਓ, ਆਕਸੀਜਨ ਦਾ ਲੰਗਰ ਦਾ ਟੈਗ ਸਿਰਫ ਸਿੱਖਾਂ ਦੇ ਕੋਲ ਹੈ। ਬਿਲਕੁਲ ਦੈਟਸ ਬਿਲਕੁਲ ਬਿਲਕੁਲ ਸੰਗਤ ਜੀ, ਆਪਾਂ ਲਗਾਤਾਰ ਜੁੜੇ ਹੋਏ ਸੀ ਯੂਨਾਈਟਿਡ ਸਿੱਖਸ ਦੇ ਜਿਹੜੇ ਡਾਇਰੈਕਟਰ ਨੇ ਸਾਹਿਬ ਪ੍ਰਵਿੰਦਰ ਸਿੰਘ, ਭੈਣ ਜੀ ਮਨਜੀਤ ਕੌਰ ਦੇ ਨਾਲ। ਆਪਾਂ ਤਿਲਕ ਨਗਰ ਕਮਿਊਨਿਟੀ ਸੈਂਟਰ ਦੇ ਅੰਦਰ ਸਾਡੀ ਕੋਸ਼ਿਸ਼ ਹੈਗੀ ਸੀ ਕਿ ਯੂਨਾਈਟਿਡ ਸਿੱਖਸ ਜਿਹੜੀਆਂ ਸੇਵਾਵਾਂ ਕਰ ਰਹੀ ਹੈਗੀ ਹੈ, ਆਪਾਂ ਉਹਨੂੰ ਪੂਰੇ ਵਰਲਡ ਦੇ ਅੱਗੇ ਹਾਈਲਾਈਟ ਕਰੀਏ ਕਿ ਬਕਾਇਦਾ ਟੈਗ ਲਗਾ ਦਿੱਤਾ ਜਾਂਦਾ ਸਾਡੇ ਉੱਤੇ ਜੀ ਇਹ ਪੱਗ ਵਾਲੇ ਜੀ ਖਾੜਕੂ ਨੇ, ਅੱਤਵਾਦੀ ਨੇ, ਆਤੰਕਵਾਦੀ ਨੇ, ਬਦਨਾਮ ਕਰਨ ਦੀਆਂ ਗੱਲਾਂ ਤੇ ਬਹੁਤ ਹੁੰਦੀਆਂ ਨੇ, ਮਗਰ ਚੱਜ ਦੇ ਉਪਰਾਲੇ ਬਹੁਤ ਘੱਟ ਮੀਡੀਆ ਹੈਗਾ ਜਿਹੜਾ ਦਿਖਾਉਂਦਾ ਹੈਗਾ ਜੀ। ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ, ਇਸ ਦੌਰਾਨ ਜਿਹੜਾ ਹੈਗਾ ਈਵਨ ਅਸੀਂ ਕੋਸ਼ਿਸ਼ ਰੱਖੀ ਹੈਗੀ ਕਿ ਅਗਰ ਕਿਸਾਨ ਮੋਰਚਾ ਜਿਹੜਾ ਚੱਲ ਰਿਹਾ ਹੈਗਾ, ਉਹਨਾਂ ਨੂੰ ਵੀ ਜਿਹੜਾ ਹੈਗਾ ਕਦੀ ਲੋੜ ਪਈ ਹੈਗੀ ਕਿਸੇ ਸਟੇਜ ਤੇ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਮੋਢੇ ਲਗਾ ਕੇ ਖੜੇ ਰਹੇ ਹੈਗੇ ਹਾਂ। ਅਸੀਂ ਉਹਨਾਂ ਨੂੰ ਵੀ ਆਕਸੀਜਨ ਸਿਲੰਡਰਸ ਵੀ ਪ੍ਰੋਵਾਈਡ ਕਰਾਏ, ਸਭ ਕੁਝ ਕਰਾਇਆ। ਇਹ ਸੇਵਾ ਵੀ ਜਿਹੜਾ ਹੈਗਾ ਯੂਨਾਈਟਿਡ ਸਿੱਖਸ ਦੀ ਚੋਲੀ ਪਈ ਸੀ ਤੇ ਯੂਨਾਈਟਿਡ ਸਿੱਖਸ ਨੇ ਇਹ ਵੀ ਨਿਭਾਈ ਹੈਗੀ। ਬਿਲਕੁਲ ਸੰਗਤ ਜੀ, ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਅਫਗਾਨ ਇਸ਼ੂ ਦੇ ਉੱਤੇ ਯੂਨਾਈਟਿਡ ਸਿੱਖਸ ਕੀ ਕਰ ਰਹੀ ਹੈਗੀ ਔਰ ਕਿਸਾਨ ਮੋਰਚੇ ਦੇ ਉੱਤੇ ਜੋ ਇਹਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਬਹੁਤ ਜਲਦ ਉਹ ਸਾਰੇ ਪ੍ਰੋਗਰਾਮ ਨੂੰ ਲੈ ਕੇ ਆਵਾਂਗੇ। ਲੈਣੇ ਸਰਦਾਰ ਪ੍ਰਵਿੰਦਰ ਸਿੰਘ ਜੀ ਤੋਂ ਇਜਾਜ਼ਤ। ਪ੍ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜਸਵਿੰਦਰ ਵੀ ਜੀ, ਆਪ ਜੀ ਦੀ ਆਪਣੀ ਟੀਮ ਦਾ।